ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤਾਂ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਚੱਲ ਰਿਹਾ ਜੀ ਹੁਣ ਖਬਰ 'ਤੇ ਨਜ਼ਰ, ਅਤੇ ਮੇਰੇ ਨਾਲ ਇਸ ਟਾਈਮ ਜੁੜ ਚੁੱਕੇ ਨੇ ਮਲੋਟ ਸਟੂਡੀਓਜ਼ ਤੋਂ ਮਿੰਟੂ ਗੁਰੂਸਰੀਆ ਜੀ। ਅਤੇ ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਜੀ ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਅਤੇ ਮਿੰਟੂ ਜੀ ਆਪਣੀ ਗੱਲਬਾਤ ਦਾ ਸਿਲਸਿਲਾ ਆਪਾਂ ਸ਼ੁਰੂ ਕਰਾਂਗੇ, ਪਰ ਪਹਿਲਾਂ ਦੱਸਦੀ ਜਾਈਏ ਵੀ ਪੰਜਾਬ ਦੇ ਵਿੱਚ ਉਹਨਾਂ ਨੇ ਇੰਟਰਨੈੱਟ ਵਗੈਰਾ ਬੰਦ ਕਰਨ ਦੀ ਗੱਲ ਕੀਤੀ ਆ। ਸੋ ਅਸੀਂ ਉਮੀਦ ਕਰਦੇ ਹਾਂ ਵੀ ਇਹ ਪ੍ਰੋਗਰਾਮ ਦੇ ਦੌਰਾਨ ਜਿਹੜਾ ਉਹ ਚੱਲਦਾ ਰਹੇ, ਗੱਲਬਾਤ ਜਿਹੜੀ ਹੈ ਸਾਡੀ ਹੋ ਜਾਵੇ, ਫੋਨ ਸੇਵਾਵਾਂ ਦੇ ਵਿੱਚ ਕੋਈ ਸਮੱਸਿਆ ਨਾ ਆਵੇ, ਅਤੇ ਜੇ ਸਰੋਤਿਓ ਕੋਈ ਵਿੱਚ ਵਿਘਨ ਪਊਗਾ ਅਤੇ ਉਸ ਦੇ ਲਈ ਅਸੀਂ ਪਹਿਲਾਂ ਹੀ ਜਿਹੜਾ ਜੀ ਉਹ ਮਾਫੀ ਮੰਗਦੇ ਹਾਂ। ਅਤੇ ਮਿੰਟੂ ਜੀ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪੋਂਸਰਸ ਉਹਨਾਂ ਦਾ ਅਸੀਂ ਧੰਨਵਾਦ ਜਿਹੜਾ ਆ ਉਹ ਕਰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408 272 2500। ਕ੍ਰਿਸ਼ਨ ਧਨੋਤਾ ਜੀ ਯੂਬਾ ਸਿਟੀ, ਅਮਰਜੀਤ ਸਿੰਘ ਦੋਸਾਂਝ ਯੂਬਾ ਸਿਟੀ, ਗੁਰਵਿੰਦਰ ਸਿੰਘ ਅਵਤਾਰ ਸਿੰਘ ਚਾਂਦੀ ਆਰਨੋ ਐਕਸਪ੍ਰੈਸ ਵਾਲੇ ਕੋਚੈਲਾ ਤੋਂ, ਜੱਸੀ ਗਿੱਲ ਪਲੰਬਿੰਗ ਵਾਲੇ, ਲਾਲੀ ਸਿੱਧੂ ਜੀ ਬੇਕਰਸਫੀਲਡ ਤੋਂ, ਪ੍ਰੀਤਮ ਸਿੰਘ ਤਲਵਿੰਦਰ ਸਿੰਘ ਗਿੱਲ ਬੇਕਰਸਫੀਲਡ ਤੋਂ, ਗੁਰਪਾਲ ਸੋਹਲ ਕਲੋਵਿਸ ਤੋਂ, ਸੁਖਦੇਵ ਸਿੰਘ ਜਟਾਣਾ ਯੂਬਾ ਸਿਟੀ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408 722 7698 ਦੇ ਉੱਤੇ। ਮਿੰਟੂ ਜੀ ਅਗਲੀ ਆਪਾਂ ਜਿਹੜੀ ਸ਼ੁਰੂਆਤ ਕਰਦੇ ਹਾਂ ਇਸੇ ਦੇ ਨਾਲ ਹੀ ਜੁੜੀ ਹੋਈ ਜਿਹੜੀ ਖਬਰ ਆ, ਇਹ ਜਿਹੜਾ ਆਪਣੇ ਆਪ ਨੂੰ ਮੈਸੇਂਜਰ ਆਫ ਗੋਡ ਖਵਾਉਂਦਾ ਆ, ਕਹਿੰਦੇ ਉਹਦੀ ਕਿਸਮਤ ਦਾ ਫੈਸਲਾ ਕੁਛ ਘੰਟਿਆਂ ਬਾਅਦ ਦਿਨ ਭਰ ਜਿਹੜਾ ਤਣਾਅ ਦਾ ਮਾਹੌਲ ਰਿਹਾ। ਮੈਸੇਂਜਰ ਆਫ ਦੀ ਗੋਡ ਤੁਸੀਂ ਕਿਹਾ, ਤੇ ਵਾਕਿਆ ਲੋਕੀ ਕਹਿੰਦੇ ਕਿ MSG ਨੂੰ ਬੁਲਾਇਆ ਹੈ, ਕੋਰਟ ਤੋਂ ਬੁਲਾਵਾ ਆਇਆ ਹੈ, ਰੌਲਾ ਕਾਨੂੰਨ ਤੇ ਬਾਬੇ ਦਾ ਜ਼ਮਾਨਾ ਐਵੇਂ ਫਾਹੇ ਚੜਾਇਆ ਹੈ। ਇੱਥੇ ਸਭ ਨੂੰ ਫਾਹੇ ਟੰਗਿਆ ਹੋਇਆ। ਪੇਸ਼ੀ ਕੱਲ ਨੂੰ ਉਸ ਬੰਦੇ ਦੀ ਹੈ ਜਿਹੜਾ ਇੱਕ ਜਬਰ ਜਨਾਹ ਦੇ ਕੇਸ ਦੇ ਵਿੱਚ ਨਾਮਜ਼ਦ ਦੋਸ਼ੀ ਹੈ ਜੀ, ਪਰ ਲੋਕ ਆਪਣੇ ਆਪ ਨੂੰ ਮਹਿਸੂਸ ਕਰਦੇ ਕਿ ਸਜ਼ਾ ਤੇ ਸਾਨੂੰ ਮਿਲ ਰਹੀ ਹੈ। ਬੱਚਿਆਂ ਦੇ ਸਕੂਲ ਬੰਦ ਕਰ ਦਿੱਤੇ ਗਏ ਆ, ਕਾਲਜ ਬੰਦ ਹੋ ਗਏ ਆ। ਦੇਰ ਸ਼ਾਮ ਤੱਕ ਇਹ ਵੀ ਖਬਰ ਆ ਗਈ ਕਿ ਜਿਹੜੇ ਸਾਰੇ ਸੰਸਥਾਨ ਹੈ, ਚਾਹੇ ਉਹ ਬੈਂਕਿੰਗ ਸੈਕਟਰ ਨਾਲ ਜੁੜੇ, ਚਾਹੇ ਉਹ ਪ੍ਰਸ਼ਾਸਕੀ ਪ੍ਰਬੰਧ ਨਾਲ ਜੁੜੇ ਆ, ਉਹ ਵੀ ਸਾਰੇ ਬੰਦ ਰਹਿਣਗੇ। ਬੱਸਾਂ ਬੰਦ ਕਰ ਦਿੱਤੀਆਂ ਗਈਆਂ, PRTC ਸੇਵਾ ਬੰਦ ਹੋ ਗਈ ਆ। ਦਿੱਲੀ ਤੋਂ ਪੰਜਾਬ ਨੂੰ ਜਿਹੜੀਆਂ ਆਉਂਦੀਆਂ 28 ਰੇਲਾਂ ਉਹ ਰੱਦ ਕਰ ਦਿੱਤੀਆਂ ਗਈਆਂ, ਯਾਨੀ ਸਭ ਕੁਛ ਠੱਪ। ਤੇ ਇੰਟਰਨੈਟ ਦਾ ਇਹਨਾਂ ਨੇ ਕਿਹਾ ਸੀਗਾ, ਕੁਛ ਥਾਵਾਂ ਤੇ ਇੰਟਰਨੈਟ ਕੁਛ ਟੈਲੀਕਾਮ ਕੰਪਨੀਆਂ ਨੇ ਬੰਦ ਕਰ ਦਿੱਤਾ। ਉਮੀਦ ਕਰਦੇ ਹਾਂ ਕਿ ਸ਼ਾਇਦ ਸਾਡੇ ਇੱਥੇ ਇਹਨਾਂ ਇਲਾਕਿਆਂ ਦੇ ਵਿੱਚ ਤੇ ਨਾ ਹੋਵੇ, ਪਰ ਬਹੁਤ ਸਾਰੇ ਇਲਾਕਿਆਂ 'ਚ ਪੰਜਾਬ ਦੇ ਵਿੱਚ ਇੰਟਰਨੈਟ ਬੰਦ ਕੀਤਾ ਜਾ ਸਕਦਾ ਹੈ। ਸੋ ਸਾਰਾ ਦਿਨ ਹੀ ਇਸ ਮਸਲੇ ਤੇ ਬੜੀ ਜ਼ਿਆਦਾ ਉਟਕ ਬੁਟਕ ਰਹੀ। ਲੋਕ ਬੜੀ ਗਿਲਟੀ ਫੀਲ ਕਰੀ ਜਾਂਦੇ ਆ ਕਿ ਸਾਨੂੰ ਕਦੋਂ ਇਹੋ ਜਿਹੇ ਦੁੱਖ ਦੇ ਵਿੱਚ ਪਾ ਦਿੱਤਾ ਗਿਆ ਜੀ। ਅੱਜ ਸਭ ਤੋਂ ਅਹਿਮ ਗੱਲ ਜਿਹੜੀ ਰਹੀ ਹੈ ਉਹ ਰਹੀ ਹੈ ਹਾਈ ਕੋਰਟ ਦੇ ਵਿੱਚ ਸੁਣਵਾਈ। ਇਸ ਕੇਸ ਨੂੰ ਲੈ ਕੇ, ਇਸ ਮਾਮਲੇ ਨੂੰ ਲੈ ਕੇ ਇੱਕ ਸੱਜਣ PIL ਦਾਖਲ ਕਰਕੇ ਬਹਿ ਗਿਆ ਹਾਈ ਕੋਰਟ ਦੇ ਵਿੱਚ। ਹਾਈ ਕੋਰਟ ਨੂੰ ਉਹਦੀ ਐਮਰਜੈਂਸੀ ਸੁਣਵਾਈ ਕਰਨੀ ਪਈ। ਉਹਦੇ ਚੋਂ ਬੜੇ ਤੱਥ ਨਿਕਲ ਕੇ ਆਏ, ਉਹਦੇ ਚੋਂ ਬੜੀਆਂ ਚੀਜ਼ਾਂ ਸਾਫ਼ ਹੋ ਕੇ ਨਿਕਲ ਕੇ ਆਈਆਂ। ਹਾਈ ਕੋਰਟ ਦੇ ਵਿੱਚ ਜਾ ਕੇ ਜਦੋਂ ਇਸ ਗੱਲ ਦਾ ਇਹਨਾਂ ਨੂੰ ਜਵਾਬ ਦੇਣਾ ਪਿਆ ਕਿ ਤੁਸੀਂ ਤੇ ਕਹਿੰਦੇ 44 ਲੱਗੀ ਆ, ਇਹ 44 ਕੈਸੀ ਆ ਕਿ 44 ਲੱਗੀ ਦੇ ਹੋਣ ਦੇ ਬਾਵਜੂਦ ਇੱਥੇ ਹਜ਼ਾਰਾਂ ਲੋਕ ਇਕੱਠੇ ਹੋ ਗਏ। ਫਿਰ ਉੱਥੇ ਹਰਿਆਣੇ ਨੇ ਜਵਾਬ ਕੀ ਦਿੱਤਾ? ਹਰਿਆਣੇ ਨੇ ਜਵਾਬ ਇਹ ਦਿੱਤਾ ਕਿ ਜੀ ਦੇਖੋ, ਜਿਹੜੀ ਸਾਡੀ 44 ਲੱਗੀ ਸੀ ਉਹ ਤੇ ਅਸੀਂ ਲਾਈ ਸੀਗੀ ਕਿ ਕੋਈ ਹਥਿਆਰ ਕੈਰੀ ਨਹੀਂ ਕਰ ਸਕਦਾ ਨਾਲ। ਅਸੀਂ ਇਸ ਗੱਲ ਤੇ 44 ਲਾਈ ਨਹੀਂ ਸੀ ਕਿ ਕੋਈ ਇਕੱਠ ਨਾ ਹੋਵੇ। ਦੇਖੋ, ਪਹਿਲਾਂ ਇੱਕ ਸਾਰੇ ਦੇਸ਼ ਨੂੰ ਗੁੰਮਰਾਹ ਕਰਦੇ ਰਹੇ, ਸਾਰੇ ਹਰਿਆਣੇ ਨੂੰ ਗੁੰਮਰਾਹ ਕਰਦੇ ਰਹੇ, ਨਾਲ ਪੰਜਾਬ ਨੂੰ ਗੁੰਮਰਾਹ ਕਰਦੇ ਰਹੇ ਕਿ ਅਸੀਂ ਜੀ 44 ਲਾਈ, 44 ਲਾਈ। ਇਹ ਪਤਾ ਨਹੀਂ ਕਿਹੜੀ ਸਾਈ ਤੋਂ ਬਣਾ ਲਿਆਂਦੀ ਇਹਨਾਂ ਨੇ 44 ਕਿ ਜੀ ਕੋਈ ਹਥਿਆਰ ਨਾ ਕੈਰੀ ਕਰੇ, ਕੱਟ ਜਿੰਨਾ ਮਰਜ਼ੀ ਕਰ ਲਏ। ਔਰ ਕਮਾਲ ਦੀ ਗੱਲ ਆ ਕਿ ਜਦੋਂ ਕੱਟ ਹੋ ਗਿਆ ਉਦੋਂ ਪੰਚਕੂਲੇ ਦਾ ਕਮਿਸ਼ਨਰ ਜਾ ਕੇ ਹਾਈ ਕੋਰਟ ਦੇ ਵਿੱਚ ਕਹਿੰਦਾ ਜੀ ਸਾਡੇ ਤੇ ਹੱਥ ਖੜੇ ਆ, ਸਾਡੇ ਹੱਥ ਖੜੇ ਆ, ਇਹਨਾਂ ਪ੍ਰੇਮੀਆਂ ਨੂੰ ਰੋਕਣਾ ਹੁਣ ਸਾਡੇ ਲਈ ਨਾਮੁਮਕਿਨ ਹੈ। ਇਹ ਗੱਲ ਜਾ ਕੇ AS ਚਾਵਲਾ ਜਿਹੜਾ ਪੁਲਿਸ ਕਮਿਸ਼ਨਰ ਹੈ ਪੰਚਕੂਲੇ ਦਾ, ਉਹਨੇ ਹਾਈ ਕੋਰਟ ਦੇ ਵਿੱਚ ਕਹਿ ਦਿੱਤੀ। ਫਿਰ ਹਾਈ ਕੋਰਟ ਪੈ ਨਿਕਲਿਆ, ਉਹਨੇ ਆਖਿਆ ਤੁਸੀਂ ਤੇ ਨਕੰਮੇ ਨਿਕਲੇ ਆ, ਨਾ ਅਹਿਲ ਹੋ, ਤੁਸੀਂ ਤੇ ਨਲਾਇਕ ਲੋਕ ਹੋ। ਉਹਨਾਂ ਫਿਰ ਕੇਂਦਰ ਨੂੰ ਕਿਹਾ ਕਿ ਤੁਸੀਂ ਇਸ ਗੱਲ ਦੇ ਵਿੱਚ ਦਖਲ ਦਿਓ। ਫਿਰ ਫੌਰੀ ਤੌਰ ਤੇ ਕੇਂਦਰ ਦਾ ਇੱਕ ਨੁਮਾਇੰਦਾ ਹਾਈ ਕੋਰਟ ਦੇ ਵਿੱਚ ਪੇਸ਼ ਹੋਇਆ ਵਕੀਲ ਦੇ ਰੂਪ ਵਿੱਚ। ਉਹਨੇ ਆਪਣੀ ਸਫਾਈ ਦਿੱਤੀ। ਉਹਨੇ ਕਿਹਾ ਕਿ ਜਿੰਨੀਆਂ ਇਹਨਾਂ ਨੇ ਸਾਥੋਂ ਕੰਪਨੀਆਂ ਮੰਗੀਆਂ ਅਸੀਂ ਦੇ ਦਿੱਤੀਆਂ, ਔਰ ਦੂਸਰਾ ਲਾਅ ਐਂਡ ਆਰਡਰ ਦਾ ਜਿਹੜਾ ਮਸਲਾ ਉਹ ਸਟੇਟ ਸਬਜੈਕਟ ਆ। ਅਸੀਂ ਸਿਰਫ
ਇਹਨਾਂ ਦੇ ਜੋ ਕੋਈ ਮੰਗ ਕਰਦੇ ਆ ਉਸ ਉਪਲਬਧਤਾ ਲਈ ਅਸੀਂ ਪਾਬੰਦ ਆ, ਅਸੀਂ ਇਹਨਾਂ ਨੂੰ ਉਹ ਚੀਜ਼ ਉਪਲਬਧ ਕਰਵਾ ਸਕਦੇ ਹਾਂ। ਬਾਕੀ ਲਾਅ ਐਂਡ ਆਰਡਰ ਇਹਨਾਂ ਨੇ ਮੇਨਟੇਨ ਕਰਨਾ। ਫਿਰ ਹਾਈ ਕੋਰਟ ਨੇ ਇਸ ਤੋਂ ਅੱਗੇ ਇਹਨਾਂ ਨੂੰ ਹੁਕਮ ਦੇ ਦਿੱਤਾ ਕਿ ਭਾਵੇਂ ਜਿੱਦਾਂ ਮਰਜ਼ੀ ਕਰੋ, ਇਹ ਜਿਹੜੇ ਪ੍ਰੇਮੀ ਇੱਥੇ ਇਕੱਠੇ ਹੋਏ ਆ ਇਹਨਾਂ ਨੂੰ ਤੁਸੀਂ ਵਾਪਸ ਭੇਜੋ। ਪਹਿਲਾਂ ਤੇ ਇਹ ਕਿਹਾ ਗਿਆ, ਇਹ ਜਿਹੜਾ ਡੇਰੇ ਦਾ ਵਕੀਲ ਹਾਈ ਕੋਰਟ 'ਚ ਪੇਸ਼ ਹੋਇਆ, ਉਹਨੂੰ ਕਿਹਾ ਗਿਆ ਕਿ ਭਾਈ ਤੁਸੀਂ ਆਪਣੇ ਡੇਰੇ ਮੁਖੀ ਤੋਂ ਅਪੀਲ ਕਰਵਾਓ ਔਰ ਉਸ ਅਪੀਲ ਦੀ ਰਿਕਾਰਡਿੰਗ ਕੱਲ ਨੂੰ 11:30 ਵਜੇ ਕੋਰਟ 'ਚ ਪੇਸ਼ ਕਰੋ ਔਰ ਉਸ ਅਪੀਲ 'ਚ ਇਹ ਗੱਲ ਕਹੋ ਕਿ ਜਿੰਨੇ ਵੀ ਇੱਥੇ ਪ੍ਰੇਮੀ ਇਕੱਤਰ ਹੋਏ ਉਹ ਚਲੇ ਜਾਣ ਜੀ। ਪਰ ਬਾਅਦ ਦੇ ਵਿੱਚ ਹੁਣ ਜਦੋਂ ਆਪਾਂ ਇਹ ਪ੍ਰੋਗਰਾਮ ਸ਼ੁਰੂ ਕਰਨ ਲੱਗੇ ਹਾਂ, ਅੱਜ ਤੋਂ 10 ਕੁ ਮਿੰਟ ਪਹਿਲਾਂ ਹਰਿਆਣੇ ਦਾ DGP ਹੈ ਜਿਹੜਾ BS ਸੰਧੂ, ਉਹਨੇ ਔਨ ਰਿਕਾਰਡ ਇਹ ਗੱਲ ਕਹੀ। ਉਹਨੇ ਆਖਿਆ ਕਿ ਅਸੀਂ ਥੋੜੀ ਦੇਰ ਤੱਕ ਇਹ ਜਿਹੜੇ ਪੰਚਕੂਲੇ ਦੇ ਵਿੱਚ ਪ੍ਰੇਮੀ ਇਕੱਠੇ ਹੋਏ ਆ ਇਹਨਾਂ ਨੂੰ ਅਸੀਂ ਖਦੇੜਨ ਜਾ ਰਹੇ ਹਾਂ। ਪਿਆਰ ਨਾਲ ਮੰਨੇ ਤੇ ਠੀਕ ਆ, ਜੇ ਸਾਨੂੰ ਹਲਕਾ ਬਲ ਪ੍ਰਯੋਗ ਕਰਨਾ ਪਿਆ ਤੇ ਅਸੀਂ ਉਹ ਵੀ ਕਰ ਦਿਆਂਗੇ। ਹਲਕਾ ਬਲ ਪ੍ਰਯੋਗ ਦਾ ਮਤਲਬ ਇਹ ਹੁੰਦਾ ਕਿ ਹਲਕਾ ਨਹੀਂ, ਫਿਰ ਤੇ ਕਈ ਵਾਰੀ ਹਲਕੇ ਹੋ ਕੇ ਵੀ ਬਲ ਪ੍ਰਯੋਗ ਕੀਤਾ ਜਾ ਸਕਦਾ ਤੇ ਹਲਕਾ ਵੀ ਇਹਨੂੰ ਕਰ ਦਿੰਦੇ ਆ। ਸੋ ਇਹ ਲੱਗਦਾ ਆ ਕਿ ਜਿੱਦਾਂ ਹੁਣ ਹਨੇਰਾ ਹੋ ਗਿਆ, ਬਹੁਤ ਕੁਛ ਬਦਲ ਜਾਂਦਾ ਹਨੇਰੇ ਦੇ ਵਿੱਚ, ਲੱਗਦਾ ਹੈ ਕਿ ਉੱਥੋਂ ਇਹਨਾਂ ਨੂੰ ਇਹ ਭੀੜ ਖਦੇੜਨੀ ਪਵੇਗੀ। ਪਰ ਸਭ ਤੋਂ ਵੱਡਾ ਸਵਾਲ ਪਹੁੰਚੋ ਕਿ ਇਹੋ ਹੀ ਆਉਂਦਾ ਹੈ ਕਿ ਇਹ ਨੌਬਤ ਹੀ ਕਿਉਂ ਆਉਣ ਦਿੱਤੀ ਗਈ। ਹੁਣ ਫੌਜ ਵੀ ਸੱਦ ਲਈ ਗਈ ਹੈ, ਸਰਸੇ ਦੇ ਵਿੱਚ ਕਰਫਿਊ ਵੀ ਲਾ ਦਿੱਤਾ ਗਿਆ। ਇਹ ਕਹਿੰਦੇ ਲੋੜ ਪਈ ਤੇ ਫਤਿਆਬਾਦ 'ਚ ਵੀ ਲਾ ਦੇਵਾਂਗੇ, ਲੋੜ ਪਈ ਤੇ ਪੰਚਕੂਲਾ 'ਚ ਵੀ ਲਾ ਦਿਆਂਗੇ। ਆਰਮੀ ਇਹਨਾਂ ਨੇ ਸਟੈਂਡ ਬਾਈ ਰੱਖੀ ਹੋਈ ਸੀ, ਆਰਮੀ ਨੂੰ ਕਾਲ ਕਰ ਲਈ ਹੈ। ਸਾਰਾ ਕੁਛ ਹੁਣ ਕਿਉਂ ਹੋਇਆ? ਜਦੋਂ ਪਾਣੀ ਪਤਨਾ ਤੋਂ ਲੰਘ ਗਿਆ ਉਦੋਂ ਇਹਨਾਂ ਨੇ ਤੀਰ ਕਮਾਨ ਚੁੱਕ ਲਿਆ। ਸੋ ਮੇਰੇ ਕਹਿਣ ਦਾ ਮਤਲਬ ਇਹ ਆ ਕਿ ਦੇਖੋ, ਇਹ ਜਿਹੜਾ ਸਾਰਾ ਖੇਡ ਇਹਨਾਂ ਨੇ ਖੇਡਿਆ ਹਰਿਆਣੇ ਵਾਲਾ ਨੇ, ਹਰਿਆਣੇ ਦੀ ਸਰਕਾਰ ਜਿਹੜਾ CM ਮਨੋਹਰ ਲਾਲ ਖੱਟੜ, ਵੈਸੇ ਜੇ ਚੋਟੀ ਦੇ ਨਲਾਇਕ ਕੱਢ ਲਈਏ ਨਾ CM ਦੇ ਤੌਰ ਤੇ, ਜਿੰਨੇ ਆਪਣੇ ਨਲਾਇਕ ਨੇ ਪੂਰੇ ਭਾਰਤ 'ਚ, ਉਹਨਾਂ ਦੀ ਜੇ ਆਪਾਂ ਸੂਚੀ ਬਣਾਈਏ ਤੇ ਖੱਟੜ ਸਾਹਿਬ ਮੋਹਰੀ ਨੇ ਉਸ ਸੂਚੀ ਦੇ ਵਿੱਚ, ਨਲਾਇਕਾਂ ਮੁੱਖ ਮੰਤਰੀਆਂ ਦੀ ਸੂਚੀ 'ਚ। ਸੋ ਮਨੋਹਰ ਲਾਲ ਖੱਟੜ ਨੇ ਇੱਕ ਵਾਰੀ ਫੇਰ ਨਲਾਇਕੀ ਦਿਖਾਈ ਹੈ। ਦੇਖੋ 44 ਤੁਸੀਂ ਕਿੱਦਾਂ ਦੀ ਲਾ ਰਹੇ ਹੋ ਕਿ ਕੋਈ ਬੰਦਾ ਹਥਿਆਰ ਨਹੀਂ ਕੈਰੀ ਕਰ ਸਕਦਾ ਤੇ ਉਹਦਾ ਜਿੱਦਾਂ ਮਰਜ਼ੀ ਕੱਟ ਕਰ ਲਵੇ। ਪੰਚਕੂਲੇ ਦੇ ਵਿੱਚ ਕੱਟ ਹੋਈ ਜਾਂਦਾ, ਤੁਸੀਂ ਆਪਣੀ 44 ਉਹ ਲਾ ਕੇ ਬੈਠੇ ਹੋ ਜੇ ਕੋਈ ਹਥਿਆਰ ਨਹੀਂ ਕੈਰੀ ਕਰ ਸਕਦਾ। ਲਖਨਊ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕਰਦੇ ਪਏ ਸਨ ਦਲਿਤ ਆਗੂ, ਔਰ ਚਲਦੀ ਪ੍ਰੈਸ ਕਾਨਫਰੰਸ ਦੇ ਵਿੱਚ ਪ੍ਰੈਸ ਕਲੱਬ ਦੇ ਅੰਦਰ ਜਾ ਕੇ 44 ਲਾ ਦਿੱਤੀ ਗਈ ਸੀ ਉੱਥੋਂ ਦੀ ਪੁਲਿਸ ਵੱਲੋਂ। ਯੋਗੀ ਮਹਾਰਾਜ ਦੀ ਜਿਹੜੀ ਉੱਥੋਂ ਦੀ ਮਹਾਨ ਪੁਲਿਸ ਆ, ਉਹਨੇ ਪ੍ਰੈਸ ਕਲੱਬ ਦੇ ਵਿੱਚ ਜਾ ਕੇ 44 ਲਾ ਦਿੱਤੀ ਸੀ। ਕਹਿੰਦੇ ਤੁਹਾਨੂੰ ਇੱਥੇ ਪ੍ਰੈਸ ਕਲੱਬ 'ਚ ਵੀ ਅਸੀਂ ਇਕੱਠੇ ਨਹੀਂ ਹੋਣ ਦੇਣਾ। ਇੱਥੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਕੀ ਹੈ, ਉਸ ਬਾਬੇ ਦੀ ਇੰਨੀ ਜ਼ਿਆਦਾ ਨਰਮਗੋਸ਼ੀ ਕਰਦੀ ਪਈ ਹੈ, ਜਿਸ ਬਾਬੇ ਨੇ ਇਹਨਾਂ ਨੂੰ ਵੋਟਾਂ ਪਾ ਕੇ ਇੱਥੇ ਜਿਤਾਇਆ। ਇੱਕ ਪਾਸੇ ਲੋਕਾਂ ਨੂੰ ਦਿਖਾ ਰਹੇ ਸੀ ਕਿ ਅਸੀਂ ਬਹੁਤ ਸਖਤ ਪ੍ਰਬੰਧ ਕੀਤੇ, ਦੂਜੇ ਪਾਸੇ 44 ਇਹੋ ਜਿਹੀ ਲਾਈ ਕਿ ਤੁਸੀਂ ਲੰਘੀ ਜਾਓ। ਬਸ ਏਦਾਂ ਹੈ ਕਿ ਕੋਈ ਤਲਵਾਰ ਟਕੂਆ ਨਾ ਤੁਹਾਡੇ ਕੋਲ ਹੋਵੇ, ਬਾਕੀ ਜੋ ਮਰਜ਼ੀ ਲਈ ਜਾਓ। ਔਰ ਦੂਜੀ ਗੱਲ ਇਹ ਹੈ ਕਿ ਫੇਰ ਜਾ ਕੇ ਉੱਥੇ ਕਹਿੰਦੇ ਆ ਕਿ ਜੀ ਸਾਡੇ ਹੱਥ ਖੜੇ ਪ੍ਰੇਮੀ ਰੁਕਦੇ ਨਹੀਂ, ਤੇ ਫਿਰ ਘੰਟੇ ਬਾਅਦ ਕਹਿ ਦਿੰਦੇ ਆ ਕਿ ਨਹੀਂ ਜੀ ਅਸੀਂ ਉਹਨਾਂ ਨੂੰ ਖਦੇੜਨ ਜਾ ਰਹੇ ਹਾਂ। ਬਹੁਤ ਕੁਛ ਹੈ ਜਿਹੜਾ ਸਾਫ਼ ਹੋ ਗਿਆ ਕਿ ਇਹ ਬਾਹਰੋਂ ਕੁਛ ਹੋਰ ਦਿਖਾ ਰਹੇ ਸੀ, ਅੰਦਰੋਂ ਕੁਛ ਹੋਰ ਦਿਖਾ ਰਹੇ ਆ। ਬਿਲਕੁਲ ਨਲਾਇਕੀ ਨਹੀਂ ਕਹਿ ਸਕਦੇ ਆਪਾਂ, ਨਲਾਇਕੀ ਤੇ ਸਾਡੀ ਨਜ਼ਰ ਦੇ ਵਿੱਚ ਆ। ਅਸਲ ਦੇ ਵਿੱਚ ਇਸ ਸਰਕਾਰ ਨੇ, ਖੱਟੜ ਸਰਕਾਰ ਨੇ, ਜਿੱਦਾਂ ਜਾਟ ਅੰਦੋਲਨ ਦੇ ਵਿੱਚ ਢਿੱਲ ਮੱਠਤਾ ਦਿਖਾ ਕੇ ਸਾਰੀ ਗੜਬੜ ਕਰਾਤੀ ਸੀ, ਅੱਜ ਫਿਰ ਉਸੇ ਤਰ੍ਹਾਂ ਇਹ ਤੀਜੀ ਦਫਾ ਹੈ CM ਖੱਟੜ ਦੇ ਰਾਜ ਦੇ ਵਿੱਚ, ਤੀਜੀ ਦਫਾ, ਕਿਉਂਕਿ ਇੱਕ ਐਪੀਸੋਡ ਰਾਮਪਾਲ ਵਾਲਾ ਵੀ ਜੋੜ ਦਈਏ। ਸੋ ਤੀਜੀ ਦਫਾ ਇਹਦੀ ਨਲਾਇਕੀ ਹੈ ਜਿਹੜੀ ਉਹ ਇੱਥੋਂ ਤੱਕ ਅੱਗੇ ਪੇਸ਼ ਆ ਗਈ ਹੈ ਕਿ ਹੁਣ ਜੇ ਪ੍ਰੇਮੀਆਂ ਤੇ ਉੱਥੇ ਕੋਈ ਬਲ ਪ੍ਰਯੋਗ ਹੁੰਦਾ, ਮੰਨ ਲਓ ਕੋਈ ਹਲਕਾ ਲਾਠੀ ਚਾਰਜ ਹੋ ਜਾਂਦਾ ਹੈ, ਜੇ ਗੱਲ ਭੜਕ ਪੈਂਦੀ ਹੈ, ਫੈਸਲਾ ਕਿਧਰੇ ਜਾਏਗਾ, ਫਿਰ ਉੱਥੇ ਗੱਲ ਇਹ ਬਣ ਜਾਣੀ। ਜੀ ਮਿੰਟੂ ਜੀ ਆਵਾਜ਼ ਆ ਰਹੀ ਆ? ਮੈਨੂੰ ਲੱਗਦਾ ਜੀ ਕੋਈ ਤਕਨੀਕੀ ਜਿਹੜੀ ਸਮੱਸਿਆ ਆ। ਚਲੋ ਹੋਪਫੁਲੀ ਉਹਨਾਂ ਦਾ ਜਿਹੜਾ ਆ ਉਹ ਕੰਮ ਜਿਹੜਾ ਉਹ ਬੰਦ ਨਾ ਕੀਤਾ ਹੋਵੇ ਉੱਥੇ। ਅਤੇ ਸਰੋਤਿਓ ਇੱਦਾਂ ਤੁਸੀਂ ਜੁੜੇ ਰਹੋ, ਮੈਂ ਦੁਬਾਰਾ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਜਿਹੜੀ ਆ ਟਰਾਈ ਕਰਦੇ ਹਾਂ। ਆਪਾਂ ਸਿੱਧੇ ਅਸਰ ਜਿਹੜੇ ਆ ਜੀ ਇੱਥੇ ਵੀ ਦੇਖ ਰਹੇ ਹਾਂ ਵੀ ਖਬਰਾਂ ਕਰਨ ਦੇ ਵਿੱਚ ਵੀ ਕਿੰਨੀ ਦਿੱਕਤ ਆ ਰਹੀ ਆ ਉੱਥੋਂ ਦੀਆਂ ਜਿਹੜੀਆਂ ਉਹ ਸਰਗਰਮੀਆਂ ਹੋਣ ਕਰਕੇ। ਅਤੇ ਸਰੋਤਿਓ ਮੈਂ ਟਰਾਈ ਕਰਦਾ ਦੁਬਾਰਾ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ।
ਮਿੰਟੂ ਜੀ, ਜੀ ਆਇਆਂ ਨੂੰ, ਸਵਾਗਤ ਹੈ ਜੀ। ਇੱਕ ਵਾਰੀ ਫਿਰ ਸਮੱਸਿਆ ਜਿਹੜੀ ਆ ਸਮਝ ਨਹੀਂ ਆਈ, ਕਿਤੇ ਨਾ ਕਿਤੇ ਲੱਗਦਾ ਆ ਉਹਦਾ ਅਸਰ ਜਿਹੜਾ ਆ ਹਰ ਇੱਕ ਪਾਸੇ ਜਿਹੜਾ ਉਹ ਫੈਲ ਗਿਆ। ਜਿੱਦਾਂ ਆਪਾਂ ਸ਼ੁਰੂਆਤ ਦੇ ਵਿੱਚ ਵੀ ਦੱਸਿਆ ਸੀ ਵੀ ਸ਼ਾਇਦ ਕੋਈ ਜਿਹੜਾ ਜੀ ਉਹ ਵਿਘਨ ਪੈ ਸਕਦਾ ਸੀ। ਅਤੇ ਮਿੰਟੂ ਜੀ, ਤੁਸੀਂ ਖਬਰ ਦੇ ਵਿੱਚ ਹੋਰ ਵੀ ਕੋਈ ਚੀਜ਼ ਦਾ ਇਜ਼ਾਫਾ ਕਰਨਾ ਹੈ ਜਾਂ ਆਪਾਂ ਇਸ ਤੋਂ ਅਗਲੀ ਖਬਰ ਵੱਲ ਵਧੀਏ? ਜੀ ਜੀ, ਨਹੀਂ ਬਿਲਕੁਲ, ਮੈਂ ਇਹੋ ਗੱਲ ਕਹਿਣੀ ਆ ਅੰਤ ਦੇ ਵਿੱਚ ਕਿ ਜਿਸ ਤਰੀਕੇ ਦਾ ਮਾਹੌਲ ਬਣਿਆ ਪਿਆ, ਇਹਦੇ ਵਿੱਚ ਸਭ ਤੋਂ ਵੱਡਾ ਗੁਨੇਗਾਰ ਆ ਜਿਹੜਾ ਉਹ ਹਰਿਆਣੇ ਦਾ ਪ੍ਰਸ਼ਾਸਨ ਆ। ਉਹਨੇ ਇੱਥੋਂ ਤੱਕ ਨੌਬਤ ਜਿਹੜੀ ਲਿਆਂਦੀ ਹੈ, ਉਹਦੇ 'ਚ ਸਾਫ਼ ਤੌਰ ਤੇ ਦਿਸਦਾ ਪਿਆ ਕਿ ਸਿਆਸਤ ਦਾ ਗਰੁੱਪ ਚਿਹਰਾ ਜਿਹੜਾ ਉਹ ਆਪਣੀ ਖੇਡ ਗਿਆ। ਦੋਗਲੀ ਨੀਤੀ ਹੈ ਜਿਹੜੀ ਉਹ ਆਪਣਾ ਕੰਮ ਕਰ ਗਈ। ਉਹਦੇ ਵਿੱਚ ਹੁਣ ਲੋਕਾਂ 'ਚ ਜੋ ਅਸਰ ਆ, ਲੋਕਾਂ 'ਚ ਜੋ ਪ੍ਰਭਾਵ ਆ, ਉਹ ਇਸ ਤਰ੍ਹਾਂ ਦਾ ਲੋਕ ਕਹਿੰਦੇ ਆ ਕਿ ਦੇਖੋ ਬਾਬਾ ਪਤਾ ਨਹੀਂ ਦੋਸ਼ੀ ਹੈ ਜਾਂ ਨਹੀਂ ਦੋਸ਼ੀ, ਸਾਨੂੰ ਸਜ਼ਾ ਜਿਹੜੀ ਉਹ ਖਾਮਖਾ ਦੀ ਹੈ, ਕਿਉਂਕਿ ਸਾਰਾ ਬੋਝ ਹੈ ਜਿਹੜਾ ਉਹ ਵੀ ਲੋਕਾਂ ਤੇ ਪੈਣਾ। ਜਿੰਨਾ ਖਰਚਾ ਵਰਚਾ, ਜਿੰਨਾ ਆਰਥਿਕ ਘਾਟਾ ਪੈਣਾ ਉਹ ਵੀ ਲੋਕਾਂ ਦੀ ਜੇਬ ਤੇ ਆ। ਜਿਹੜੀ ਖੱਜਲ ਖੁਆਰੀ ਉਹ ਵੱਖਰੀ, ਤੇ ਜਿਹੜਾ ਇੱਕ ਭੈ ਲੋਕਾਂ ਦੇ ਬਨੇਰਿਆਂ ਤੇ ਨੱਚਦਾ ਫਿਰਦਾ, ਇਹ ਖਾਮਖਾ ਦਾ, ਇਹ ਰੂੰਗੇ ਝੂੰਗੇ ਦਾ ਸਮਝ ਤੋਂ ਬਾਹਰ ਦੀ ਗੱਲ ਆ ਕਿ ਇੱਥੇ ਦੋਸ਼ ਕਿਹਨੂੰ ਦਿੱਤਾ ਜਾਵੇ, ਜਿਹਦੀ ਪੇਸ਼ੀ ਹੈ ਜਾਂ ਜਿਨ੍ਹਾਂ ਨੇ ਪੇਸ਼ੀ ਭੁਗਤਾਉਣ ਦੀ ਜ਼ਿੰਮੇਵਾਰੀ ਨਿਭਾਉਣੀ ਹੈ, ਜਾਂ ਆਵਾਮ ਜਿਹੜਾ ਇਸ ਦੇਸ਼ ਦੇ ਵਿੱਚ ਜੰਮਿਆ ਪਲਿਆ। ਜੀ 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 ਅਗਲੀ ਆਪਾਂ ਮਿੰਟੂ ਜੀ ਗੱਲ ਕਰਦੇ ਹਾਂ। ਸੁਪਰੀਮ ਕੋਰਟ ਨੇ ਨਿਜਤਾ ਨੂੰ ਮੌਲਿਕ ਅਧਿਕਾਰ ਕਰਾਰ ਦਿੱਤਾ, ਮੋਦੀ ਸਰਕਾਰ ਨੂੰ ਝਟਕਾ। ਦੇਖੋ, ਇਹ ਇੱਕ ਲੜਾਈ ਲੜੀ ਜਾ ਰਹੀ ਸੀਗੀ, ਇਸ ਨੁਕਤੇ ਤੇ ਸੁਪਰੀਮ ਕੋਰਟ ਦੇ ਵਿੱਚ ਲੜਾਈ ਲੜੀ ਜਾਂਦੀ ਪਈ ਸੀਗੀ ਕਿ ਕੀ ਨਿਜਤਾ, ਜਿਹਨੂੰ ਆਪਾਂ ਪ੍ਰਾਈਵੇਸੀ ਕਹਿ ਦਿੰਦੇ ਆ, ਇਹ ਫੰਡਾਮੈਂਟਲ ਰਾਈਟ ਆ, ਫੰਡਾਮੈਂਟਲ ਰਾਈਟ ਆ ਜਾਂ ਇਹਦੇ ਤੇ ਸਰਕਾਰ ਦਾ ਹੱਕ ਆ। ਕਿਉਂਕਿ ਮੋਦੀ ਸਰਕਾਰ ਪਹੁੰਚਦੀ ਹੌਲੀ ਹੌਲੀ ਲੋਕਾਂ ਦੀ ਨਿਜਤਾ ਤੱਕ ਪਹੁੰਚ ਗਈ। ਔਰ ਕਈ ਤੇ ਇਹਨਾਂ ਦੇ ਸਿਆਸੀ ਵਿਰੋਧੀ ਕਹਿੰਦੇ ਸੀ ਕਿ ਬਸ ਹੁਣ ਤੁਸੀਂ ਘਰਾਂ ਤੱਕ ਆ ਗਏ ਹੋ, ਬੈਡਰੂਮਾਂ ਤੱਕ ਨਾ ਪਹੁੰਚੋ, ਬਾਹਰ ਹੀ ਖੜ ਜਾਓ। ਹੁਣ ਇਹ ਜਿਹੜੀ ਲੜਾਈ 2015 ਤੋਂ ਸ਼ੁਰੂ ਹੋਈ ਸੀ, ਹਾਲਾਂਕਿ ਇਸ ਲੜਾਈ ਦਾ ਇੱਕ ਰੋਚਕ ਪਹਿਲੂ ਇਹ ਆ ਕਿ ਜਦੋਂ 2014 ਤੋਂ ਪਹਿਲਾਂ ਨਰਿੰਦਰ ਮੋਦੀ ਸਾਹਿਬ ਪ੍ਰਧਾਨ ਮੰਤਰੀ ਨਹੀਂ ਸੀ ਹੋਇਆ ਕਰਦੇ, ਪ੍ਰਧਾਨ ਸੇਵਕ ਨਹੀਂ ਸੀ ਹੋਇਆ ਕਰਦੇ, ਉਦੋਂ ਗੁਜਰਾਤ ਦੇ ਚੀਫ ਮਿਨਿਸਟਰ ਹੋਇਆ ਕਰਦੇ ਸੀਗੇ। ਉਸ ਸਮੇਂ ਜਦੋਂ UPA ਸਰਕਾਰ 'ਚ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਸੀ, ਜਦੋਂ ਉਹਨਾਂ ਨੇ ਆਧਾਰ ਕਾਰਡ ਧੂਮਧਾਮ ਨਾਲ ਲਿਆਂਦਾ ਤੇ ਜਿਹੜਾ ਸਭ ਤੋਂ ਵੱਡਾ ਵਿਰੋਧ ਕੀਤਾ ਸੀ ਪੂਰੇ ਭਾਰਤ 'ਚੋਂ, ਉਹ ਕੀਤਾ ਸੀ ਨਰਿੰਦਰ ਮੋਦੀ ਸਾਹਿਬ ਨੇ। ਤੇ ਜਦੋਂ ਮੋਦੀ ਸਾਹਿਬ ਪ੍ਰਧਾਨ ਸੇਵਕ ਬਣ ਗਏ ਇਸ ਦੇਸ਼ ਦੇ, ਫਿਰ ਉਹਨਾਂ ਨੇ ਇਸੇ ਆਧਾਰ ਕਾਰਡ ਨੂੰ ਹਰੇਕ ਥਾਂ ਨਾਲ ਜੋੜਨਾ ਸ਼ੁਰੂ ਕਰ ਦਿੱਤਾ। ਹਰੇਕ ਸਮਾਜ ਭਲਾਈ ਸਕੀਮਾਂ 'ਚ, ਹਰੇਕ ਲਾਭਪਾਤਰੀਆਂ ਲਈ ਇਹ ਲਾਜ਼ਮੀ ਕਰ ਦਿੱਤਾ ਗਿਆ। ਇੱਥੋਂ ਤੱਕ ਕਿ ਬੱਚਿਆਂ ਦੀ ਮਿਡ ਡੇ ਮੀਲ ਸਕੀਮ ਹੈ ਜਿਹੜੀ, ਉਹਦੇ ਵਿੱਚ ਵੀ ਲਾਜ਼ਮੀ ਕਰਾਰ ਦੇ ਦਿੱਤਾ ਗਿਆ। ਤਾਂ ਇਹਦੇ ਖਿਲਾਫ ਕੁਝ ਸੱਜਣ ਜਿਹੜੇ ਸੀਗੇ ਉਹ ਕਾਨੂੰਨੀ ਲੜਾਈ ਲੜਨ ਦੇ ਰੌਂ ਦੇ ਵਿੱਚ ਆ ਗਏ ਜੀ। ਔਰ ਫਿਰ ਇਹ ਲੜਾਈ ਚਲਦੀ ਪਹੁੰਚਦੀ ਹੈ ਸੁਪਰੀਮ ਕੋਰਟ 'ਚ, ਜਿਹਦਾ ਫੈਸਲਾ ਅੱਜ ਆਇਆ। ਸੰਵਿਧਾਨਕ ਬੈਂਚ ਨੇ ਇਸ ਨਿਜਤਾ ਨੂੰ ਫੰਡਾਮੈਂਟਲ ਰਾਈਟ ਕਰਾਰ ਦਿੱਤਾ, ਯਾਨੀ ਕਿ ਇੱਕ ਮੌਲਿਕ ਅਧਿਕਾਰ ਕਰਾਰ ਦਿੱਤਾ। ਕਿਸੇ ਵੀ ਵਿਅਕਤੀ ਦਾ ਮੌਲਿਕ ਅਧਿਕਾਰ ਤੋਂ ਭਾਵ ਹੈ ਕਿ ਉਹਦਾ ਉਹ ਬੁਨਿਆਦੀ ਹੱਕ ਜਿਹਨੂੰ ਕਿਸੇ ਵੀ ਹਾਲਤ ਦੇ ਵਿੱਚ, ਕਿਸੇ ਵੀ ਸੂਰਤ ਦੇ ਵਿੱਚ ਕੋਈ ਖੋ ਨਹੀਂ ਸਕਦਾ। ਸੋ ਇਹ ਮੋਦੀ ਸਰਕਾਰ ਲਈ ਇੱਕ ਝਟਕਾ, ਕਿਉਂਕਿ ਮੋਦੀ ਸਰਕਾਰ ਜਾ ਕੇ ਸੁਪਰੀਮ ਕੋਰਟ ਦੇ ਵਿੱਚ ਜੋ ਤਰਕ ਪੇਸ਼ ਕਰਦੀ ਪਈ ਸੀਗੀ, ਉਹ ਤਰਕ ਇਹ ਸੀਗਾ ਕਿ ਕਿਸੇ ਵੀ ਬੰਦੇ ਦੀ ਜਿਹੜੀ ਨਿਜਤਾ ਹੈ ਉਹ ਉਹਦਾ ਫੰਡਾਮੈਂਟਲ ਰਾਈਟ ਨਹੀਂ ਹੈ। ਇਹਦਾ ਭਾਵ ਇਹ ਹੈ, ਜੇ ਮੈਂ ਝਟਕੇ ਜੇ ਹਿਸਾਬ ਕਿਤਾਬ ਨਾਲ ਸਮਝਾਵਾਂ ਤਾਂ ਉਹ ਇਹ ਆ, ਉਹ ਕਹਿੰਦੇ ਕਿ ਦੇਖੋ ਇੱਕ ਬੰਦਾ ਉਹ ਕਿਸੇ ਪੁਲਿਸ ਨਾਕੇ 'ਚ ਰੋਕ ਲਿਆ ਜਾਂਦਾ, ਪੁਲਿਸ ਨਾਕੇ 'ਚ ਰੋਕ ਲਿਆ ਜਾਂਦਾ, ਪੁਲਿਸ ਨੂੰ ਸ਼ੱਕ ਪੈਂਦਾ ਕਿ ਇਹ ਡਰਿੰਕ ਐਂਡ ਡਰਾਈਵ ਦਾ ਮਾਮਲਾ ਹੈ। ਉਸ ਸੂਰਤ ਦੇ ਵਿੱਚ ਕਿ ਇਹਨੇ ਅਲਕੋਹਲ ਲਈ ਹੈ ਜਾਂ ਕੋਈ ਹੋਰ ਨਸ਼ਾ ਪੱਤਾ ਕੀਤਾ, ਉਹਦਾ ਕੋਈ ਟੈਸਟ ਕਰਾਉਣਾ ਜੀ, ਤਾਂ ਉੱਥੇ ਉਹ ਕਹੇ ਕਿ ਇਹ ਮੇਰੀ ਨਿਜਤਾ, ਇਹ ਮੇਰੀ ਪ੍ਰਾਈਵੇਸੀ, ਮੈਂ ਨਹੀਂ ਕਰਵਾਉਣਾ, ਤਾਂ ਉਹ ਕਹਿੰਦੇ ਕਿ ਇੱਥੇ ਫਿਰ ਉਹਦੀ ਪ੍ਰਾਈਵੇਸੀ ਨਹੀਂ ਰਹਿ ਜਾਂਦੀ। ਉਸ ਸਮੇਂ ਕੁਝ ਸਮੇਂ ਲਈ ਸਰਕਾਰ ਦਾ ਹੱਕ ਹੋ ਜਾਂਦਾ ਉਹਦੇ ਸਰੀਰ ਤੇ। ਇਹ ਇੱਕ ਮੈਂ ਝਟਕਾ ਜਿਹਾ ਤੁਹਾਨੂੰ ਹਿਸਾਬ ਕਿਤਾਬ ਲਾ ਕੇ ਦੱਸਿਆ ਕਿ ਇਹੋ ਜਿਹਾ ਤਰਕ ਦਿੱਤਾ ਸੀਗਾ ਕੇਂਦਰ ਨੇ ਜਾ ਕੇ ਸੁਪਰੀਮ ਕੋਰਟ ਦੇ ਵਿੱਚ ਕਿ ਇੱਕ ਹੱਦ ਤੱਕ ਜਾ ਕੇ ਨਿਜਤਾ ਜਿਹੜੀ ਉਹ ਨਿਜਤਾ ਇੱਕ ਵਿਅਕਤੀ ਦੀ ਨਹੀਂ ਰਹਿ ਜਾਂਦੀ, ਉਹਦੇ ਤੇ ਸਰਕਾਰ ਦਾ ਹੱਕ ਹੋ ਜਾਂਦਾ ਹੈ। ਪਰ ਦੂਜੇ ਪਾਸੇ ਜਿਹੜੀ ਦੂਸਰੀ ਪਾਰਟੀ ਲੜਾਈ ਲੜਦੀ ਪਈ ਸੀ, ਉਹਦਾ ਕਹਿਣਾ ਸੀ ਕਿ ਨਹੀਂ,
ਜਿਹੜੀ ਪ੍ਰਾਈਵੇਸੀ ਹੈ, ਕਿਸੇ ਦੀ ਵੀ ਨਿਜਤਾ ਹੈ, ਉਹ ਉਹਦਾ ਮੌਲਿਕ ਅਧਿਕਾਰ ਹੈ। ਉਹਦੇ ਤੇ ਕਿਸੇ ਦਾ ਵੀ ਦੂਸਰੇ ਦਾ ਕੋਈ ਵਿਸ਼ੇਸ਼ ਅਧਿਕਾਰ ਨਹੀਂ ਹੈ। ਸੋ ਇਹਦੇ ਚ ਹੁਣ ਇੱਕ ਚੀਜ਼ ਸਾਫ਼ ਹੋ ਗਈ, ਸੁਪਰੀਮ ਕੋਰਟ ਨੇ ਇਸ ਨੂੰ ਫੰਡਾਮੈਂਟਲ ਰਾਈਟ ਮੰਨ ਲਿਆ। ਔਰ ਪਹਿਲੇ 2 ਫੈਸਲੇ ਜਿਹੜੇ ਇਹਨਾਂ ਦੇ ਆਏ ਸੀਗੇ, ਇੱਕ ਮੇਰੇ ਖਿਆਲ ਦੇ ਨਾਲ 1954 ਚ ਆਇਆ ਹੋਇਆ, ਇੱਕ 1962 ਦੇ ਵਿੱਚ ਆਇਆ ਹੋਇਆ, ਉਹ ਦੋਨੇ ਫੈਸਲੇ ਸੁਪਰੀਮ ਕੋਰਟ ਨੇ ਆਪਣੇ ਦਿੱਤੇ ਹੋਏ ਫੈਸਲੇ ਪਲਟ ਦਿੱਤੇ ਆ। ਯਾਨੀ ਅੱਜ ਤੋਂ ਇਹ ਫੈਸਲਾ ਜਿਹੜਾ ਉਹ ਲਾਗੂ ਹੋਏਗਾ ਕਿ ਕਿਸੇ ਵੀ ਵਿਅਕਤੀ ਦੀ ਜਿਹੜੀ ਪ੍ਰਾਈਵੇਸੀ ਹੈ ਉਹ ਉਹਦਾ ਮੌਲਿਕ ਅਧਿਕਾਰ ਹੋਏਗੀ। ਇਹਦੇ ਚ ਹੁਣ ਇੱਕ ਚੀਜ਼ ਨੋਟ ਕਰਨ ਵਾਲੀ ਆ, ਉਹ ਇਹ ਹੈ ਕਿ ਇਸ ਹੁਕਮ ਦੇ ਵਿੱਚ ਇਹ ਵੀ ਮੱਦ ਰੱਖੀ ਗਈ ਹੈ ਕਿ ਜੇਕਰ ਕੋਈ ਸੀਮਾ ਤੈਅ ਕਰਨੀ ਹੈ, ਸਰਕਾਰ ਕਾਨੂੰਨ ਬਣਾ ਕੇ ਉਹ ਸੀਮਾ ਤੈਅ ਕਰ ਸਕਦੀ ਹੈ। ਜਿੱਦਾਂ ਮੈਂ ਤੁਹਾਨੂੰ ਅੱਗੇ ਦੱਸਿਆ ਕਿ ਉਦਾਹਰਨ ਦੇ ਕੇ ਕਿ ਇੱਕ ਸੀਮਾ ਤੈਅ ਕੀਤੀ ਜਾ ਸਕਦੀ ਹੈ, ਪਰ ਮੌਲਿਕ ਅਧਿਕਾਰ ਨਿਜਤਾ ਰਹੇਗਾ ਹੀ ਰਹੇਗਾ। ਦੂਜੀ ਚੀਜ਼ ਜਿਹੜੀ ਇਸ ਮਾਮਲੇ 'ਚ ਨੋਟ ਕਰਨ ਵਾਲੀ ਉਹ ਇਹ ਆ ਕਿ ਇਹ ਆਧਾਰ ਕਾਰਡ ਨਾਲ ਜੁੜਿਆ ਮਸਲਾ ਜ਼ਰੂਰ ਸੀ, ਪਰ ਆਧਾਰ ਕਾਰਡ ਤੇ ਇਹ ਫੈਸਲਾ ਨਹੀਂ ਆਇਆ। ਯਾਨੀ ਆਧਾਰ ਕਾਰਡ ਤੇ ਹਾਲੇ ਇੱਕ ਸੁਣਵਾਈ ਹੋਰ ਅਲੱਗ ਚੱਲਦੀ ਪਈ ਹੈ, ਉਹਦੇ 'ਚ ਫੈਸਲਾ ਆਉਣਾ ਬਾਕੀ ਹੈ ਕਿ ਆਧਾਰ ਕਾਰਡ ਹਰੇਕ ਬੰਦੇ ਲਈ ਜ਼ਰੂਰੀ ਹੈ ਜਾਂ ਹਰੇਕ ਬੰਦਾ ਆਪਣੀ ਇੱਛਾ ਤੇ ਨਿਰਭਰ ਕਰਦਾ ਕਿ ਉਹਨੇ ਆਧਾਰ ਕਾਰਡ ਬਣਾਉਣਾ ਜਾਂ ਨਹੀਂ ਬਣਾਉਣਾ। ਹੁਣ ਤੀਜੀ ਚੀਜ਼ ਜਿਹੜੀ ਇਹਦੇ ਵਿੱਚ ਇੱਕ ਹੋਰ ਆ, ਉਹ ਇਹ ਆ ਕਿ ਦੇਖੋ ਜਿਹੜੀਆਂ ਚੀਜ਼ਾਂ ਇਸ ਸਮੇਂ ਬਾਇਓਮੈਟ੍ਰਿਕ ਆਪਾਂ ਕਹਿ ਦਿੰਦੇ ਜੋ ਡਾਟੇ ਦੇ ਰੂਪ ਦੇ ਵਿੱਚ ਜਾਂਦੀਆਂ, ਚਾਹੇ ਕੋਈ ਟੈਲੀਕਾਮ ਕੰਪਨੀ ਹੈ, ਚਾਹੇ ਕੋਈ ਹੋਰ ਨਿੱਜੀ ਫਰਮ ਹੈ ਕੋਈ, ਉਹ ਜਿਹੜੀਆਂ ਡਾਟਾ ਦੇ ਰੂਪ ਦੇ ਵਿੱਚ ਜਾਣਕਾਰੀਆਂ ਜਾਂਦੀਆਂ, ਸਭ ਤੋਂ ਵੱਡੀ ਲੜਾਈ ਉਸ ਗੱਲ ਨੂੰ ਲੈ ਕੇ ਆ ਕਿ ਉਹਦੀ ਸੁਰੱਖਿਅਤਾ ਕੌਣ ਜ਼ਿੰਮੇਵਾਰੀ ਹੈ, ਕੌਣ ਜ਼ਿੰਮੇਵਾਰੀ ਲੈਂਦਾ ਉਹਦੀ ਸੁਰੱਖਿਅਤਾ ਦੀ। ਤਾਂ ਉਹਦੀ ਸੁਰੱਖਿਅਤਾ ਹੁਣ ਪਤਾ ਨਹੀਂ, ਸਮਝ ਤੋਂ ਪਰੇ ਦੀ ਗੱਲ ਆ ਕਿ ਉਹ ਸਰਕਾਰ ਉੱਟੇਗੀ ਜਾਂ ਕੋਈ ਹੋਰ ਏਜੰਸੀ ਉੱਟੇਗੀ ਜਿਹੜੀ ਉਹ ਡਾਟਾ ਇਕੱਠਾ ਕਰਦੀ ਹੈ। ਇਹਦੇ ਤੇ ਹਾਲੇ ਤੱਕ ਚੀਜ਼ਾਂ ਅਸਪਸ਼ਟ ਆ, ਪਰ ਮੇਰੇ ਖਿਆਲ ਦੇ ਨਾਲ ਇਹ ਹੁਣ ਤੈਅ ਹੋ ਜਾਏਗਾ ਕਿ ਜ਼ਿੰਮੇਵਾਰੀ ਜਿਹੜੀ ਡਾਟਾ ਦੀ ਜ਼ਿੰਮੇਵਾਰੀ ਜਾਂ ਕਿਸੇ ਦੀ ਨਿਜਤਾ ਦੀ ਜਾਣਕਾਰੀ, ਕੋਈ ਵੀ ਉਹਦੀ ਪ੍ਰਾਈਵੇਸੀ ਨਾਲ ਜੁੜੀ ਜਾਣਕਾਰੀ ਹੈ, ਜੇ ਉਹ ਕੱਲ ਨੂੰ ਲੀਕ ਹੁੰਦੀ ਹੈ ਤਾਂ ਉਹਦੇ ਲਈ ਸਰਕਾਰ ਹੀ ਜ਼ਿੰਮੇਵਾਰ ਹੋਏਗੀ। ਹਾਲਾਂਕਿ ਸਪਸ਼ਟ ਨਹੀਂ ਹੋਇਆ ਕਿਉਂਕਿ ਫੈਸਲੇ ਦੀ ਕਾਪੀ ਹਾਲੇ ਤੱਕ ਪਹੁੰਚੀ ਨਹੀਂ ਹੈ, ਪਰ ਜਾਪਦਾ ਇਹੋ ਆ ਕਿ ਸਰਕਾਰ ਦੀ ਜ਼ਿੰਮੇਵਾਰੀ ਇਹ ਉਹ ਤੈਅ ਕਰ ਦਿੱਤੀ ਜਾਏਗੀ ਕਿ ਜੇਕਰ ਕਿਸੇ ਦੀ ਨਿੱਜੀ ਜਾਣਕਾਰੀ ਕੋਈ ਲੀਕ ਹੁੰਦੀ ਹੈ, ਜਿੱਦਾਂ ਕਿ ਅੱਗੇ ਹੋ ਗਿਆ ਸੀ, ਤੁਹਾਨੂੰ ਸ਼ਾਇਦ ਪਤਾ ਹੋਣਾ, ਝਾਰਖੰਡ ਦੇ ਵਿੱਚ 16 ਲੱਖ ਬੰਦੇ ਦਾ ਡਾਟਾ ਲੀਕ ਹੋ ਗਿਆ ਸੀ ਜੀ। ਉਹਦੇ 'ਚ ਕੋਈ ਜ਼ਿੰਮੇਵਾਰੀ ਉਹਦੇ ਤੇ ਸੁੱਟਦਾ ਸੀ, ਕੋਈ ਜ਼ਿੰਮੇਵਾਰੀ ਉਹਦੇ ਤੇ ਸੁੱਟਦਾ ਸੀ। ਜਿਸ ਗੱਲ ਨੂੰ ਲੈ ਕੇ ਲੜਾਈ ਹੈ ਉਹ ਇਹੋ ਹੀ ਲੜਾਈ ਹੈ ਕਿ ਜੇਕਰ ਕੱਲ ਨੂੰ ਕਿਸੇ ਦੀ ਇਸ ਤਰ੍ਹਾਂ ਨਿੱਜੀ ਜਾਣਕਾਰੀ ਕੋਈ ਲੀਕ ਹੋ ਜਾਂਦੀ ਹੈ, ਕਿਸੇ ਦਾ ਕੋਈ ਨੁਕਸਾਨ ਹੋ ਜਾਂਦਾ ਹੈ, ਕਿਸੇ ਦੀ ਕੋਈ ਛਵੀ ਖਰਾਬ ਹੋ ਜਾਂਦੀ ਹੈ, ਤਾਂ ਉਸ ਸੂਰਤ ਦੇ ਵਿੱਚ ਜ਼ਿੰਮੇਵਾਰ ਕੌਣ ਹੈ? ਤਾਂ ਮੇਰੇ ਖਿਆਲ ਦੇ ਨਾਲ ਹੁਣ ਜ਼ਿੰਮੇਵਾਰੀ ਹੈ ਜਿਹੜੀ ਉਹ ਸਰਕਾਰ ਦੀ ਵੀ ਤੈਅ ਕਰ ਦਿੱਤੀ ਜਾਏਗੀ ਜੀ। ਅਗਲੀ ਆਪਾਂ ਮਿੰਟੂ ਜੀ ਗੱਲ ਕਰੀਏ, ਇੱਕ ਵਕੀਲ ਨੇ ਗੁਜਰਾਤ ਹਾਈ ਕੋਰਟ ਦੇ ਜਸਟਿਸ ਦੇ ਉੱਤੇ ਗੰਭੀਰ ਦੋਸ਼ ਲਾਏ ਨੇ। ਦੇਖੋ, ਜਿਹੜੇ ਦੋਸ਼ ਲੱਗੇ ਆ ਉਹ ਹੈਗੇ ਆ ਨੋਟਬੰਦੀ ਨਾਲ ਜੁੜੇ, ਔਰ ਜਿਹਨੇ ਦੋਸ਼ ਲਾਏ ਆ ਉਹ ਹੈਗਾ ਪੇਸ਼ੇ ਤੋਂ ਵਕੀਲ, ਔਰ ਜਿਸ ਬੰਦੇ ਤੇ ਦੋਸ਼ ਲੱਗੇ ਆ ਉਹ ਹੈ ਗੁਜਰਾਤ ਹਾਈ ਕੋਰਟ ਦਾ ਜਸਟਿਸ ਜੀ। ਤਿੰਨੇ ਚੀਜ਼ਾਂ ਜਿਹੜੀਆਂ ਉਹ ਮਹੱਤਵਪੂਰਨ ਆ। ਪਹਿਲੀ ਗੱਲ ਇਹ ਆ ਕਿ ਜਿਹੜਾ ਵਕੀਲ ਹੈ ਜਿਸ ਨੇ ਦੋਸ਼ ਲਾਇਆ ਉਹ ਹੈ ਯਤਿਨ ਓਝਾ। ਯਤਿਨ ਓਝਾ ਬਹੁਤ ਵੱਡਾ ਵਕੀਲ ਆ, ਮਸ਼ਹੂਰ ਵਕੀਲ ਆ, ਔਰ ਇਸ ਬੰਦੇ ਨੇ ਚੀਫ ਜਸਟਿਸ ਆਫ ਇੰਡੀਆ ਨੂੰ ਬਕਾਇਦਾ ਚਿੱਠੀ ਲਿਖੀ ਹੈ, ਔਰ ਚਿੱਠੀ ਦੇ ਵਿੱਚ ਉਹਨੇ ਦੋਸ਼ ਲਾਇਆ ਕਿ ਨੋਟਬੰਦੀ ਦੇ ਦੌਰਾਨ ਇਹ ਜਿਹੜਾ ਜਸਟਿਸ ਸੀਗਾ MR ਸ਼ਾਹ, ਉਹਨੇ 1 ਕਰੋੜ ਰੁਪਈਆ ਜਿਹੜਾ ਕੁਝ ਨੇਤਾਵਾਂ ਦੀ ਮਦਦ ਦੇ ਨਾਲ ਨੋਟਬੰਦੀ 'ਚ ਬਦਲਾਇਆ ਹੈ। ਹੁਣ ਜਿਹੜੇ ਦੋਸ਼ ਆ, ਹਾਲਾਂਕਿ ਮੁੱਢਲੇ ਤੌਰ ਤੇ ਸਾਫ਼ ਨਹੀਂ ਹੋਇਆ ਕਿ ਕੀ ਮਸਲਾ, ਡੂੰਘਾਈ ਤੱਕ ਤੇ ਹਾਲੇ ਕੋਈ ਵੀ ਮੀਡੀਆ ਅਦਾਰਾ ਨਹੀਂ ਗਿਆ, ਪਰ ਜਿੱਥੋਂ ਤੱਕ ਇਸ ਵਿਵਾਦ ਦਾ ਤਾਲੁਕ ਆ ਤਾਂ ਉਸ ਵਿਵਾਦ ਬਾਰੇ ਥੋੜਾ ਜਿਹਾ ਮੈਂ ਜਾਣਦਾ। ਅਸਲ ਦੇ ਵਿੱਚ ਇਹ ਕਹਾਣੀ ਕੀ ਸੀਗੀ, ਇਹਦੇ ਤੇ ਦੋਸ਼ ਜੋ ਵਕੀਲ ਲਾਉਂਦਾ ਹੈ ਉਹ ਇਹ ਆ ਕਿ ਥੋੜਾ ਸਮਾਂ ਪਹਿਲਾਂ ਜਦੋਂ ਨੋਟਬੰਦੀ ਵਾਲਾ ਦੌਰ ਚੱਲਦਾ ਸੀਗਾ ਕਿ ਹਾਈ ਕੋਰਟ ਦੇ ਲਾਗੇ ਇਸ ਜੱਜ ਦਾ ਬੰਗਲਾ ਸੀਗਾ, ਔਰ ਉਸੇ ਦੌਰਾਨ ਨੋਟਬੰਦੀ ਤੋਂ ਕੁਝ ਸਮਾਂ ਪਹਿਲਾਂ ਜਾਂ ਕਹਿ ਲਓ ਜਾਂ ਨੋਟਬੰਦੀ ਤੋਂ ਬਾਅਦ ਕੁਝ ਦੇਰ ਬਾਅਦ ਕਹਿ ਲਓ, ਤਾਂ ਉਸ ਬੰਗਲੇ ਦਾ ਸੌਦਾ ਹੋਇਆ ਜਿਸ ਦੇ ਰੂਪ ਵਿੱਚ ਇਹਨੂੰ 1 ਕਰੋੜ ਰੁਪਈਆ ਮਿਲਿਆ ਜੱਜ ਨੂੰ। ਔਰ ਦੱਸਦੇ ਆ ਕਿ ਕਿਉਂਕਿ 1 ਕਰੋੜ ਰੁਪਈਆ ਜਿਹੜਾ ਉਸ ਸਮੇਂ ਕਿਸੇ ਕੋਲ ਵੀ ਸੀਗਾ, ਉਹ ਇੱਕ ਬਹੁਤ ਵੱਡੀ ਸਮੱਸਿਆ ਸੀ, ਖਾਸ ਤੌਰ ਤੇ ਕਰੰਸੀ ਬਦਲਾਉਣ ਦੀ। ਤਾਂ ਉਸ ਵੇਲੇ ਦੋਸ਼ ਇਹ ਲੱਗਦੇ ਆ ਕਿ ਇਸ ਜੱਜ ਨੇ ਇੱਕ ਮੰਤਰੀ ਦਾ ਸਹਾਰਾ ਲਿਆ, ਗੁਜਰਾਤ ਦੇ ਇੱਕ ਮੰਤਰੀ ਦਾ ਸਹਾਰਾ ਲਿਆ, ਔਰ ਇੱਕ ਉੱਥੇ ਦਾ ਕੋਈ ਲੋਕਲ ਆਗੂ ਸੀ, ਉਹਨਾਂ 2 ਬੰਦਿਆਂ ਦੇ ਨਾਲ ਰਲ ਕੇ ਇਸ ਬੰਦੇ ਨੇ ਸਾਰੀ ਜਿਹੜੀ ਉਹ ਕਰੰਸੀ ਸੀਗੀ ਉਹ ਨਵੇਂ ਨੋਟਾਂ 'ਚ ਤਬਦੀਲ ਕਰਾ ਲਈ।
ਜਿਹੜੀ ਪੁਰਾਣੀ ਕਰੰਸੀ ਸੀ ਉਹ ਦੱਸੀ ਜਾਂਦੀ ਹੈ ਕਿ 500 ਤੇ 1000 ਦੇ ਨੋਟ ਦੇ ਰੂਪ ਦੇ ਵਿੱਚ ਸੀ। ਜਿਹੜੀ ਨਵੀਂ ਕਰੰਸੀ ਤਬਦੀਲ ਕਰਾਈ ਗਈ ਉਹ ਸੀਗੀ 2000 ਦੇ ਨੋਟ ਦੇ ਰੂਪ ਦੇ ਵਿੱਚ। ਸੋ ਇਹ ਦੋਸ਼ ਲਾਇਆ ਵਕੀਲ ਨੇ, ਔਰ ਜਿਹੜਾ ਇਹ ਵਕੀਲ ਆ ਜਤਿਨ ਓਝਾ, ਜੀ ਜੀ, ਜੇ ਮੈਂ ਭੁੱਲਦਾ ਨਹੀਂ ਤੇ ਇਹ ਉਹੀ ਵਕੀਲ ਆ ਜਿਸ ਵਕੀਲ ਨੇ ਇੱਕ ਵਾਰੀ ਇਹ ਬੇਥਾਵੀ ਵੀ ਮਾਰ ਦਿੱਤੀ ਸੀਗੀ ਕਿ ਜੀ ਜਿਹੜਾ ਅਰਵਿੰਦ ਕੇਜਰੀਵਾਲ ਔਰ ਅਮਿਤ ਸ਼ਾਹ ਇਹ ਦੋਵੇਂ ਆਪੋ ਵਿੱਚ ਦੀ ਮਿਲੇ ਹੋਏ ਆ। ਇਹ ਉਹੀ ਜਤਿਨ ਓਝਾ। ਇਸ ਬੰਦੇ ਨੇ ਇੱਕ ਵਾਰੀ ਹਾਈ ਕੋਰਟ ਦੇ 2 ਜੱਜਾਂ ਤੇ ਵੀ ਬੜੀ ਬੇਹੂਦਾ ਟਿੱਪਣੀ ਕੀਤੀ ਸੀ, ਬਾਅਦ ਦੇ ਵਿੱਚ ਇਹਨੂੰ ਮਾਫੀ ਵੀ ਮੰਗਣੀ ਪਈ। ਇਹ ਜਤਿਨ ਓਝਾ ਉਹੀ ਲੱਗਦਾ। ਇਹਦੇ ਅੱਗੇ ਵੀ ਸਿਆਪੇ ਪੈ ਰਹਿੰਦੇ ਆ, ਬਥੇਰੀ ਵਾਰੀ ਇਹਨੂੰ ਅਦਾਲਤਾਂ ਨੇ ਝਾੜ-ਝੰਪ ਕੀਤੀ ਹੈ। ਪਰ ਇਹ ਜਿਹੜੇ ਦੋਸ਼ ਆ ਇਹ ਬਿਲਕੁਲ ਜਾਂਚ ਪੜਤਾਲ ਦਾ ਵਿਸ਼ਾ ਜ਼ਰੂਰ ਆ, ਕਿਉਂਕਿ ਉਸ ਬੰਦੇ ਨੇ ਜਿਹੜੀ ਚਿੱਠੀ ਲਿਖੀ ਹੈ ਚੀਫ ਜਸਟਿਸ ਆਫ ਇੰਡੀਆ ਨੂੰ, ਉਹ ਕਹਿੰਦਾ ਕਿ ਜੇ ਮੈਂ ਆਪਣੇ ਦੋਸ਼ ਸਿੱਧ ਨਾ ਕਰ ਸਕਾਂ ਦੌਰਾਨੇ ਜਾਂਚ ਪੜਤਾਲ ਤਾਂ ਮੇਰਾ ਜੋ ਮਰਜ਼ੀ ਹਸ਼ਰ ਕਰ ਦਿੱਤਾ ਜਾਵੇ, ਮੈਨੂੰ ਜੋ ਮਰਜ਼ੀ ਸਜ਼ਾ ਦਿੱਤੀ ਜਾਵੇ, ਪਰ ਇਹਦੀ ਇਨਵੈਸਟੀਗੇਸ਼ਨ ਜ਼ਰੂਰ ਕਰ ਲੈਣੀ ਚਾਹੀਦੀ ਹੈ। ਤਾਂ ਮੇਰੇ ਖਿਆਲ ਦੇ ਨਾਲ ਜਿਸ ਤਰੀਕੇ ਦੀਆਂ ਬਦਨਾਮੀਆਂ ਜੁਡੀਸ਼ਰੀ ਦੇ ਪੱਲੇ ਪੈਣ ਰਹੀਆਂ, ਇਸੇ ਗੁਜਰਾਤ ਦੇ ਵਿੱਚ ਇੱਕ ਵਾਰੀ ਇਹ ਗੱਲ ਸੁਣਨ ਨੂੰ ਮਿਲ ਗਈ ਸੀਗੀ ਕਿ ਇੱਕ ਤਸਕਰ ਦਾ ਮੁਕੱਦਮਾ ਸੁਣਦਿਆਂ ਜੱਜ ਇੰਨਾ ਦਿਆਲ ਹੋ ਗਿਆ ਉਹਦੇ ਤੇ ਕਿ ਜਿੰਨੀ ਘੱਟੋ ਘੱਟ ਸਜ਼ਾ ਬਣਦੀ ਸੀ ਉਸ ਧਾਰਾ ਦੇ ਅਧੀਨ, ਉਸ ਘੱਟੋ ਘੱਟ ਸਜ਼ਾ ਤੋਂ ਵੀ ਉਹਨੇ ਤੋੜ ਕੇ ਸਜ਼ਾ ਘੱਟ ਕਰ ਦਿੱਤੀ। ਮਤਲਬ ਕਿ ਜਿਹੜੀ ਸੰਵਿਧਾਨ ਦੇ ਵਿੱਚ ਮਿਨੀਮਮ ਸਜ਼ਾ ਸੀ ਉਹਦੇ ਤੋਂ ਵੀ ਮਿਨੀਮਮ ਕਰ ਦਿੱਤੀ। ਇਹ ਪਹਿਲਾ ਮੌਕਾ ਸੀਗਾ। ਉਹ ਕਿਉਂ ਕਰ ਦਿੱਤੀ, ਕਿਉਂ ਇੰਨੀ ਦਿਆਨਤਦਾਰੀ ਦਿਖਾਈ, ਕਿਉਂ ਇੰਨੀ ਦਿਆਲਤਾ ਦਿਖਾਈ, ਉਹ ਤੇ ਹੁਣ ਉਹੀ ਜਾਣ ਸਕਦਾ। ਫਿਰ ਜਸਟਿਸ ਕਰਨ ਵਾਲਾ ਵਿਵਾਦ, ਫਿਰ ਤੁਹਾਨੂੰ ਯਾਦ ਹੋਣਾ ਪ੍ਰਜਾਪਤੀ ਗਾਇਤਰੀ ਸੀਗਾ, ਜਿਹੜਾ ਗਾਇਤਰੀ ਪ੍ਰਜਾਪਤੀ, ਉਹਦਾ ਮਾਮਲਾ ਇਹਦੇ ਚ ਸਿੱਧਾ ਹੀ ਸਾਫ਼ ਹੋ ਗਿਆ ਸੀਗਾ ਕਿ 10 ਕਰੋੜ ਰੁਪਈਆ ਲੈ ਕੇ ਉਹਨੂੰ ਜ਼ਮਾਨਤ ਦੇ ਦਿੱਤੀ ਗਈ। ਸੋ ਇਸ ਤਰ੍ਹਾਂ ਦੇ ਜਿਹੜੇ ਦੋਸ਼ ਲੱਗਦੇ ਪਏ ਆ ਜੁਡੀਸ਼ਰੀ ਦੇ ਜਿਹੜੇ ਹਿੱਸਾ ਜੱਜ ਆ ਉਹਨਾਂ ਤੇ, ਇਸ ਤਰ੍ਹਾਂ ਦੀਆਂ ਬਦਨਾਮੀਆਂ ਦੇ ਟਿੱਕੇ ਲੱਗਦੇ ਪਏ ਆ। ਕਿਤੇ ਨਾ ਕਿਤੇ ਲੋਕਾਂ ਦਾ ਜਿਹੜਾ ਘਟਦਾ ਪਿਆ ਭਰੋਸਾ ਜੁਡੀਸ਼ਰੀ ਦਾ, ਉਹਨੂੰ ਹੋਰ ਵੀ ਸੱਟ ਮਾਰਦੇ ਪਏ, ਉਹਨੂੰ ਹੋਰ ਵੀ ਖੁਰਾ ਲਾਉਂਦੇ ਪਏ ਆ। ਜ਼ਰੂਰਤ ਹੈ ਇਸ ਪਾਸੇ ਧਿਆਨ ਦੇਣ ਦੀ। ਪਤਾ ਨਹੀਂ ਇਹ ਦੋਸ਼ ਹੁਣ ਸੱਚ ਹੈ ਜਾਂ ਝੂਠ ਆ, ਪਰ ਜਿਹੜੇ ਪਿਛਲੇ ਦੋਸ਼ ਲੱਗਦੇ ਆ ਉਹ ਤੇ ਬਹੁਤ ਸੰਗੀਨ ਲੱਗਦੇ ਆ। ਸਾਡੇ ਪੰਜਾਬ ਦੇ ਵਿੱਚ ਵੀ ਤੇ ਇੱਕ ਵਾਰੀ ਇੱਕ ਕਿੱਸਾ ਸਾਹਮਣੇ ਆਇਆ ਸੀ ਕਿ ਇੱਕ ਜੱਜ ਦੇ ਘਰੇ ਨੋਟਾਂ ਵਾਲਾ ਬੈਗ ਪਹੁੰਚ ਗਿਆ ਸੀ। ਔਰ ਪਹੁੰਚਿਆ ਕਿੱਦਾਂ ਕਿ ਉਹ ਬਸ ਸਿੰਘ ਤੇ ਕੌਰ ਦਾ ਫਰਕ ਸੀ। ਜਾਣਾ ਸਿੰਘ ਦੇ ਘਰੇ ਸੀ ਕਿਸੇ ਜੱਜ ਦੇ, ਤੇ ਚਲੇ ਕੌਰ ਦੇ ਘਰੇ ਗਿਆ। ਕੌਰ ਦੇ ਜਦੋਂ ਘਰੇ ਗਿਆ ਤੇ ਉਹ ਘਬਰਾ ਗਈ ਕਿ ਨੋਟਾਂ ਵਾਲਾ ਬਰੀਫ ਕੇਸ ਕਿੱਧਰੋਂ ਆ ਗਿਆ, ਤਾਂ ਮਾਮਲਾ ਖੁੱਲ ਗਿਆ ਸੀਗਾ। ਸੋ ਇਹ ਸਾਰੀਆਂ ਜਿਹੜੀਆਂ ਕਹਾਣੀਆਂ ਨੇ ਉਹ ਜੁਡੀਸ਼ਰੀ ਨੂੰ ਕਿਤੇ ਨਾ ਕਿਤੇ ਬਦਨਾਮ ਕਰਦੀਆਂ ਪਈਆਂ, ਕਿਤੇ ਨਾ ਕਿਤੇ ਰੁਸਵਾ ਕਰਦੀਆਂ ਪਈਆਂ। ਇਸ ਕਲੰਕ ਚੋਂ ਕਿੱਦਾਂ ਨਿਕਲਣਾ ਹੈ, ਆਪਣਾ ਕੋਲਿਆਂ ਦੀ ਖਾਣ ਚੋਂ ਆਪਣੇ ਆਪ ਨੂੰ ਵਿਦਾਗ ਲੈ ਕੇ ਕਿਵੇਂ ਬਾਹਰ ਨਿਕਲਣਾ ਹੈ, ਇਹ ਜੁਡੀਸ਼ਰੀ ਨੂੰ ਆਪ ਸੋਚਣਾ ਪਊ, ਆਪ ਤੈਅ ਕਰਨਾ ਪਊ। ਜੇ ਨਾ ਕੀਤਾ ਤੇ ਫਿਰ ਜਿਵੇਂ ਲੋਕ ਹੁਣ ਕਹਿੰਦੇ ਆ, ਪਹਿਲਾਂ ਤੇ ਕੋਈ ਕਹਿੰਦਾ ਸੀ, ਹੁਣ ਆਮ ਹੀ ਕਹਿੰਦੇ ਆ ਕਿ ਜਿਹੜੀ ਭਾਰਤੀ ਜੁਡੀਸ਼ਰੀ ਆ, ਜਿਹੜਾ ਸਾਡਾ ਦੂਸਰਾ ਸਿਸਟਮ ਹੈ, ਚਾਹੇ ਨੌਕਰਸ਼ਾਹੀ ਵਾਲਾ ਸਿਸਟਮ ਹੈ ਤੇ ਚਾਹੇ ਨੇਤਾਗਰੀ ਵਾਲਾ ਸਿਸਟਮ ਹੈ, ਹੁਣ ਤਕਰੀਬਨ ਉਹੋ ਜਿਹਾ ਹੀ ਹੋ ਗਿਆ, ਸਭ ਕੁਝ ਰਲ ਮਿਲ ਜੇ ਗਿਆ। ਜੀ ਜੀ, ਅਗਲੀ ਆਪਾਂ ਮਿੰਟੂ ਜੀ ਗੱਲ ਕਰਦੇ ਸ਼ਸ਼ੀ ਕਲਾ ਬਾਰੇ। ਵੱਡਾ ਖੁਲਾਸਾ, ਜੇਲ੍ਹ ਚੋਂ ਕਿਸੇ ਨੂੰ ਮਿਲਣ ਗਈ ਸੀ। ਦੇਖੋ ਜਿਹੜੀ ਇਹ ਸ਼ਸ਼ੀ ਕਲਾ ਹੈ, ਇਹਦੀ ਕਹਾਣੀ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ। ਕਿਸੇ ਸਮੇਂ ਇਹਦਾ ਵੀਡੀਓ ਪਾਰਲਰ ਹੁੰਦਾ ਸੀਗਾ। ਵੀਡੀਓ ਪਾਰਲਰ ਇਹ ਸ਼ਬਦ ਸ਼ਾਇਦ ਸਾਡੇ ਕਈ ਨੌਜਵਾਨਾਂ ਨੇ ਨਹੀਂ ਸੁਣਿਆ ਹੋਣਾ ਕਿ ਇਹ ਵੀ ਕੋਈ ਕੰਮ ਪੇਸ਼ਾ ਚੱਲਦਾ ਹੁੰਦਾ ਸੀ। ਤਾਂ ਇੱਕ ਦੌਰ ਏਦਾਂ ਦਾ ਸੀ ਜਦੋਂ VCR ਕਿਰਾਏ ਤੇ ਜਾਂਦੇ ਹੁੰਦੇ ਸੀਗੇ, ਤੇ ਇਹਦਾ ਇੱਕ ਵੀਡੀਓ ਪਾਰਲਰ ਸੀ ਛੋਟਾ ਜਿਹਾ। ਉਸ ਤੋਂ ਬਾਅਦ ਇਸ ਬੀਬੀ ਦੀ ਹੌਲੀ ਹੌਲੀ ਮੁਲਾਕਾਤ ਜੈ ਲਲਿਤਾ ਨਾਲ ਹੋਈ, ਤੇ ਐਸੀ ਮੁਲਾਕਾਤ ਹੋਈ, ਐਸੀ ਮਿੱਤਰਤਾ ਪਈ ਕਿ ਸਾਰਾ ਪਰਿਵਾਰ ਤਿਆਗ ਕੇ ਇਹ ਬੀਬੀ ਪੈਚੀ ਚੁੱਕ ਕੇ ਜੈ ਲਲਿਤਾ ਦੇ ਘਰ ਰਹਿਣ ਲੱਗ ਪਈ ਸੀ। ਇਹਦੇ ਸਹੇਲਪੁਣੇ ਨੂੰ ਲੈ ਕੇ ਕਈ ਕਿਸਮ ਦੇ ਕਿਸੇ ਚੱਲਦੇ ਆ। ਜੇ ਉਹਨਾਂ ਨੂੰ ਆਪਾਂ ਛੱਡੀਏ ਤਾਂ ਕਿਸੇ ਇੱਕ ਗਾਂਹ ਜਾ ਕੇ ਵੀ ਨਿਕਲਿਆ, ਦੋਵਾਂ ਤੇ ਭ੍ਰਿਸ਼ਟਾਖੋਰੀ ਦੇ ਦੋਸ਼ ਲੱਗੇ, ਅਦਾਲਤ ਦੇ ਵਿੱਚ ਦੋਸ਼ ਤੈਅ ਵੀ ਹੋਏ, ਦੋਸ਼ ਮੁੜ ਕੇ ਸਾਬਤ ਵੀ ਹੋ ਗਏ। ਜੈ ਲਲਿਤਾ ਚੱਲ ਵਸੀ ਪਰ ਇਹਦੀ ਜਾਨ ਨਹੀਂ ਛੁੱਟੀ। ਹਾਲਾਂਕਿ ਬੀਬੀ ਸ਼ਸ਼ੀ ਕਲਾ ਨੇ ਜੈ ਲਲਿਤਾ ਤੋਂ ਬਾਅਦ ਕਲਾ ਵਰਤਾਉਣ ਦੀ ਭਰਪੂਰ ਕੋਸ਼ਿਸ਼ ਕੀਤੀ ਕਿ ਕਿਸੇ ਤਰੀਕੇ ਨਾਲ ਉਹਦੀ ਸਿਆਸੀ ਵਿਰਾਸਤ, ਸਿਆਸੀ ਜ਼ਮੀਨ ਹੈ ਜਿਹੜੀ ਮੇਰੇ ਕਬਜ਼ੇ ਹੇਠ ਆ ਜਾਵੇ, ਪਰ ਕੁਦਰਤ ਨੂੰ ਕੁਛ ਹੋਰ ਮਨਜ਼ੂਰ ਸੀਗਾ। ਇਹਦੇ ਹਿੱਸੇ ਜੇਲ੍ਹ ਦੀ ਦਾਲ ਆ ਗਈ, ਜੇਲ੍ਹ ਦੇ ਵਿੱਚ ਚਲੇ ਗਈ। ਔਰ ਇਸ ਸਮੇਂ ਜਿਹੜੀ ਬੀਬੀ ਸ਼ਸ਼ੀ ਕਲਾ ਕੈਦ ਕੱਟਦੀ ਪਈ ਹੈ, ਉਹ ਤਾਮਿਲਨਾਡੂ ਜੇਲ੍ਹ ਦੇ ਵਿੱਚ ਨਹੀਂ ਕੱਟਦੀ ਪਈ, ਉਹ ਕਰਨਾਟਕ ਦੀ ਜੇਲ੍ਹ ਦੇ ਵਿੱਚ ਕੱਟਦੀ ਪਈ ਹੈ। ਹੁਣ ਇਹ ਵੀ ਇੱਕ ਸਵਾਲ ਉੱਠੇਗਾ ਕਿ ਉਹ ਕਰਨਾਟਕ 'ਚ ਕੀ ਲੈਣ ਗਈ ਹੈ,
ਉਹ ਤੇ ਤਮਿਲਨਾਡੂ ਦੀ ਰਹਿਣ ਵਾਲੀ ਹੈ। ਅਸਲ ਦੇ ਵਿੱਚ ਕੀ ਹੋਇਆ ਸੀਗਾ ਕਿ ਇਹਨਾਂ ਤੇ ਜਿਹੜਾ ਕੇਸ ਬਣਿਆ ਸੀ ਭ੍ਰਿਸ਼ਟਾਖੋਰੀ ਦਾ, ਉਹ ਬਣਿਆ ਸੀ ਤਮਿਲਨਾਡੂ ਦੇ ਵਿੱਚ, ਪਰ ਇਹ ਕੇਸ ਟ੍ਰਾਂਸਫਰ ਕਰ ਦਿੱਤਾ ਗਿਆ ਸੀ ਕਰਨਾਟਕ ਦੇ ਵਿੱਚ ਜੀ। ਸੋ ਲਿਹਾਜ਼ਾ ਜਿਹੜੀ ਬਾਕੀ ਬਚੀ ਕੈਦ ਸੀ ਉਹ ਇਹਨੂੰ ਕਰਨਾਟਕ ਦੇ ਵਿੱਚ ਹੀ ਕੱਟਣੀ ਪੈਣੀ ਸੀ, ਕਿਉਂਕਿ ਅਦਾਲਤ ਉੱਥੋਂ ਦੀ ਨੇ ਸਜ਼ਾ ਇਹਨੂੰ ਕੀਤੀ ਸੀਗੀ, ਇਟਲੀ ਅਦਾਲਤ ਨੇ। ਹੁਣ ਉਸ ਅਦਾਲਤ ਦੀ ਸਜ਼ਾ ਜਿਹੜੀ ਬਾਕੀ ਬਚੀ ਸੀਗੀ ਉਹ ਕੱਟਣ ਵਾਸਤੇ ਬੀਬੀ ਸ਼ਸ਼ੀ ਕਲਾ ਜਦੋਂ ਜੇਲ੍ਹ ਦੇ ਵਿੱਚ ਗਈ ਤਾਂ ਥੋੜੀ ਜਿਹੀ ਕੈਦ ਕੱਟਣ ਤੋਂ ਬਾਅਦ, 4-5 ਮਹੀਨੇ ਦੀ ਕੈਦ ਕੱਟਣ ਤੋਂ ਬਾਅਦ ਇੱਕ ਬਹੁਤ ਵੱਡਾ ਖੁਲਾਸਾ ਹੋ ਗਿਆ। ਖੁਲਾਸਾ ਕੀਤਾ ਸੀਗਾ ਇੱਕ ਅਫਸਰ ਬੀਬੀ ਨੇ, ਜਿਹਦਾ ਨਾਮ ਹੈ ਡੀ ਰੂਪਾ। ਉਹਨੇ ਇਹ ਖੁਲਾਸਾ ਕੀਤਾ ਸੀਗਾ ਕਿ ਸ਼ਸ਼ੀ ਕਲਾ ਨੂੰ ਲਗਜ਼ਰੀ ਲਾਈਫ ਜੇਲ੍ਹ ਦੇ ਵਿੱਚ ਜਿਉਣੀ ਜਿਹੜੀ ਮੁਹੱਈਆ ਹੋ ਰਹੀ ਹੈ, ਉਹਦੀ ਇਵਜ਼ ਦੇ ਵਿੱਚ 2 ਕਰੋੜ ਰੁਪਈਆ ਰਿਸ਼ਵਤ ਲਈ ਗਈ ਹੈ ਜੀ। ਇਹ ਬੜੇ ਸੰਗੀਨ ਦੋਸ਼ ਹਨ। ਨਾਲ ਦੀ ਨਾਲ ਉਸ ਬੀਬੀ ਦਾ ਤਬਾਦਲਾ ਕਰ ਦਿੱਤਾ ਗਿਆ ਜੇਲ੍ਹ ਵਿਭਾਗ ਤੋਂ ਟ੍ਰੈਫਿਕ ਵਿਭਾਗ 'ਚ। ਉਹ ਬਹੁਤ ਧਾਕੜ ਅਫਸਰ ਹੈ ਬੀਬੀ, ਹੈ ਹੌਲੀ ਜੀ ਉਮਰ ਦੀ ਹੈ ਪਰ ਬਹੁਤ ਦਲੇਰ ਤੇ ਬਹੁਤ ਵਿਵਾਕ ਆ। ਕਮਾਲ ਦੀ ਗੱਲ ਤੇ ਇਹ ਹੈ ਕਿ ਜਿਹੜਾ ਜੇਲ੍ਹਾਂ ਦਾ ਉੱਥੇ ਨਿਗਰਾਨ ਹੈ, ਸਭ ਤੋਂ ਵੱਡਾ ਅਫਸਰ ਸੀ DGP, ਉਹਨੂੰ ਉੱਤੇ ਕਿਸੇ ਨੇ ਬੁਲਾਇਆ ਹੀ ਨਹੀਂ, ਕਿਸੇ ਨੇ ਉਹਨੂੰ ਛੇੜਿਆ ਤੱਕ ਨਹੀਂ, ਪਰ ਉਸ ਬੀਬੀ ਦਾ ਤਬਾਦਲਾ ਕਰ ਦਿੱਤਾ ਗਿਆ। ਪਰ ਇਹ ਮਾਮਲਾ ਨੱਪਿਆ ਨਹੀਂ ਗਿਆ। ਇਹ ਮਾਮਲਾ ਪਹੁੰਚ ਗਿਆ ACB ਕੋਲ, ਐਂਟੀ ਕਰਪਸ਼ਨ ਬਿਊਰੋ ਕੋਲ। ਹੁਣ ਜਿਹੜੀ ਉਹ ਬੀਬੀ ਸੀਗੀ ਡੀ ਰੂਪਾ ਅਫਸਰ, ਉਹਨੇ ਚੱਕ ਕੇ ਸਬੂਤ ਦੇ ਤੌਰ ਤੇ ACB ਦੇ ਟੇਬਲ ਤੇ ਕੁਝ CCTV ਫੁਟੇਜ, ਕੁਝ CCTV ਕੈਮਰੇ ਦੀਆਂ ਰਿਕਾਰਡਿੰਗਾਂ ਰੱਖ ਦਿੱਤੀਆਂ। ਉਹਨਾਂ ਰਿਕਾਰਡਿੰਗਾਂ ਦੇ ਵਿੱਚ ਇੱਕ ਰਿਕਾਰਡਿੰਗ ਇਹੋ ਜਿਹੀ ਵੀ ਹੈ ਜਿਹਦੇ 'ਚ ਇਹ ਸ਼ਸ਼ੀ ਕਲਾ ਜਿਹੜੀ ਉਹ ਡਿਊਟੀ ਦਾ ਬੂਹਾ ਲੰਘਦੀ ਨਜ਼ਰ ਆਉਂਦੀ ਹੈ। ਔਰ ਦੱਸਿਆ ਇਹ ਜਾਂਦਾ ਹੈ ਕਿ ਜਿਹੜੀ ਜੇਲ੍ਹ ਦੇ ਵਿੱਚ ਕੈਦ ਕੱਟਦੀ, ਉਹਦਾ ਨਾਂ ਹੈ ਪ੍ਰਪੰਨਾ ਅਗਰੀਹਰੀ ਕੇਂਦਰੀ ਜੇਲ੍ਹ, ਉਹਦੇ ਨਾਲ ਹੀ ਨੇੜੇ ਹੋਸਰ ਪੈਂਦਾ, ਤਮਿਲਨਾਡੂ ਦਾ ਉਹ ਇਲਾਕਾ ਆ ਜਾਂਦਾ। ਉੱਥੋਂ ਦਾ ਜਿਹੜਾ ਵਿਧਾਇਕ ਹੈ ਬਾਲ ਕ੍ਰਿਸ਼ਨ ਰੈਡੀ, ਉਹਦਾ ਘਰ ਆ ਹੋਸਰ ਦੇ ਵਿੱਚ, ਜੋ ਕਰਨਾਟਕ ਤੇ ਤਮਿਲਨਾਡੂ ਦੇ ਬਾਰਡਰ ਤੇ ਬਿਲਕੁਲ ਉਹਦਾ ਘਰ ਆ। ਇਹ ਬੀਬੀ ਸ਼ਸ਼ੀ ਕਲਾ ਉਦਣ ਉਹਦੀ ਰਿਹਾਇਸ਼ ਤੇ ਇੱਕ ਮੀਟਿੰਗ ਕਰਕੇ ਆਈ ਹੈ। ਤੇ ਕਮਾਲ ਦੀ ਗੱਲ ਆ ਕਿ ਉਸੇ ਤਰ੍ਹਾਂ ਹੀ ਬੀਬੀ ਸ਼ਸ਼ੀ ਕਲਾ ਦੇ ਹੱਥ ਦੇ ਵਿੱਚ ਇੱਕ ਸ਼ਾਪਿੰਗ ਬੈਗ ਆ, ਜਿੱਦਾਂ ਆਪਾਂ ਕਿਸੇ ਮਾਲ ਦੇ ਵਿੱਚੋਂ ਕੱਪੜੇ ਲੀੜਾ ਲੱਤਾ ਖਰੀਦਣ ਤੋਂ ਬਾਅਦ ਬੈਗ 'ਚ ਪਾ ਕੇ ਤੁਰੇ ਆਉਂਦੇ ਆ, ਉਸੇ ਤਰ੍ਹਾਂ ਹੀ ਬੀਬੀ ਸ਼ਸ਼ੀ ਕਲਾ ਜੇਲ੍ਹ ਦੇ ਵਿੱਚ ਐਂਟਰ ਹੁੰਦੀ ਨਜ਼ਰ ਆਉਂਦੀ ਹੈ। ਇੱਕ CCTV ਵੀਡੀਓ ਹੋ ਰਿਹਾ ਜਿਹਦੇ ਵਿੱਚ ਉਹਦੀ ਰਿਸ਼ਤੇਦਾਰ ਇਲਾਵਰਸੀ ਵੀ ਨਾਲ ਦਿਖਾਈ ਦਿੰਦੀ ਹੈ। ਇਹਦਾ ਮਤਲਬ ਹੈ ਕਿ ਉਹ ਬਾਹਰੋਂ ਉਹਦੇ ਨਾਲ ਆ ਰਹੀ ਹੈ। ਔਰ ਜਦੋਂ ਉਹ ਜੇਲ੍ਹ ਦੇ ਵਿੱਚ ਇੱਦਾਂ ਦਾਖਲ ਹੋ ਰਹੀ ਹੈ, ਉਸ ਸਮੇਂ ਉਹਦੇ ਕੈਦੀਆਂ ਵਾਲੇ ਕੱਪੜੇ ਨਹੀਂ ਪਾਏ ਹੋਏ, ਚਿੱਟੇ ਕੱਪੜੇ ਨਹੀਂ ਪਾਏ ਹੋਏ, ਜਿਹੜੇ ਆਮ ਆਪਣੀ ਜ਼ਿੰਦਗੀ 'ਚ ਸਾਦੇ ਕੱਪੜੇ ਹੁੰਦੇ, ਰੰਗੀਨ ਕੱਪੜੇ ਹੁੰਦੇ ਆ, ਉਹ ਪਾਏ ਹੋਏ ਆ। ਸੋ ਜਿਹੜੇ ਡੀ ਰੂਪਾ ਨੇ ਦੋਸ਼ ਲਾਏ ਸੀਗੇ, ਉਹ ਇਹਨਾਂ ਵੀਡੀਓਜ਼ ਨੇ ਕਿਤੇ ਨਾ ਕਿਤੇ ਉਹਨਾਂ ਨੂੰ ਬਹੁਤ ਜ਼ਿਆਦਾ ਮਜ਼ਬੂਤ ਕਰ ਦਿੱਤਾ ਹੈ। ਨਿਰਾਪੁਰਾ ਅਸੀਂ ਇਹ ਨਹੀਂ ਕਹਿ ਸਕਦੇ ਕਿ ਉਹ ਦੋਸ਼ ਉਹਨੇ ਐਵੇਂ ਚਲਾਵੇਂ ਲਾ ਦਿੱਤੇ ਜਾਂ ਕਿਸੇ ਰੰਜਿਸ਼ ਤਹਿਤ ਲਾ ਦਿੱਤੇ, ਪਰ ਇਹ ਜ਼ਰੂਰੀ ਹੈ ਕਿ ਹੁਣ ਇਸ ਮਾਮਲੇ ਦੀ ਬਰੀਕੀ ਨਾਲ ਤਫਤੀਸ਼ ਕੀਤੀ ਜਾਵੇ, ਗਹੀਨਤਾ ਨਾਲ ਇਹਦੀ ਪੁੰਛਣ ਕੀਤੀ ਜਾਵੇ, ਕਿਉਂਕਿ ਇਹੋ ਹੀ ਮਸਲਾ ਹੈ ਰਾਜ ਕਰਨਵੀਰ ਸਿੰਘ ਜੀ ਕਿ ਸਾਡੇ ਇੱਥੋਂ ਦੇ ਨੇਤਾਵਾਂ ਨੂੰ, ਨੌਕਰਸ਼ਾਹਾਂ ਨੂੰ, ਇੱਥੋਂ ਦੇ ਪਾਵਰਫੁਲ ਆਦਮੀਆਂ ਨੂੰ ਜੇਲ੍ਹ ਦਾ ਕੋਈ ਡਰ ਨਹੀਂ। ਜੇਲ੍ਹ ਦਾ ਡਰ ਨਾ ਹੋਣ ਕਰਕੇ ਉਹ ਵੱਡੇ ਤੋਂ ਵੱਡਾ ਕੰਮ ਕਰਨ ਲੱਗਿਆ ਵੀ ਨਹੀਂ ਡਰਦੇ, ਕਿਉਂਕਿ ਉਹਨਾਂ ਦੇ ਮਨ 'ਚ ਇੱਕੋ ਹੀ ਖਿਆਲ ਹੁੰਦਾ ਹੈ ਕਿ ਤੈਸੀ ਰੇਲ ਜੈਸੀ ਜੇਲ੍ਹ, ਕੋਈ ਫਰਕ ਨਹੀਂ ਦੋਵਾਂ ਦੇ ਵਿੱਚ, ਵੱਧ ਤੋਂ ਵੱਧ ਜੇਲ੍ਹ 'ਚ ਹੀ ਜਾਣਾ, ਫਿਰ ਚੋਰੀ ਕੱਖ ਦੀ ਵੀ, ਚੋਰੀ ਲੱਖ ਦੀ ਵੀ, ਫਿਰ ਰਹਿਮ ਕਿਉਂ ਕਰਨਾ, ਫਿਰ ਕਿਸੇ ਨੂੰ ਬਖਸ਼ਣਾ ਕਿਉਂ, ਵੱਢੀ ਚਲੋ। ਸੋ ਜਿੰਨਾ ਚਿਰ ਇਹਨਾਂ ਜੇਲ੍ਹਾਂ ਦੇ ਵਿੱਚ ਇਸ ਤਰ੍ਹਾਂ ਦੀਆਂ ਲਗਜ਼ਰੀ ਸਹੂਲਤਾਂ ਮਿਲਦੀਆਂ ਰਹਿਣਗੀਆਂ ਪਾਵਰਫੁਲ ਬੰਦਿਆਂ ਨੂੰ, ਤਦ ਤੱਕ ਜੇਲ੍ਹ ਦਾ ਖੌਫ ਨਹੀਂ ਹੋਏਗਾ ਲੋਕਾਂ 'ਚ। ਔਰ ਜਦ ਤੱਕ ਜੇਲ੍ਹ ਦਾ, ਕਾਨੂੰਨ ਦਾ ਕਿਸੇ ਸਮਾਜ ਦੇ ਵਿੱਚ ਖੌਫ ਨਹੀਂ ਹੁੰਦਾ, ਉਦੋਂ ਤੱਕ ਇੱਥੇ ਬੁਰਾਈਆਂ ਖਤਮ ਹੋਣ ਦਾ ਕੋਈ ਅਸਾਰ ਨਹੀਂ ਹੈ। ਜੀ ਜੀ। ਤੇ ਅਗਲੀ ਜਿਹੜੀ ਆਪਾਂ ਮਿੰਟੂ ਜੀ ਗੱਲ ਕਰ ਲਈਏ ਵੀ ਪੰਜਾਬ ਨੇ ਲਾਗੂ ਕੀਤੀ ਸੱਭਿਆਚਾਰ ਨੀਤੀ, ਅਜਿਹਾ ਕਰਨ ਵਾਲਾ ਦੇਸ਼ ਦਾ ਦੂਜਾ ਸੂਬਾ ਬਣਿਆ। ਦੇਖੋ, ਇਹ ਪਹਿਲ ਕੀਤੀ ਹੈ ਨਵਜੋਤ ਸਿੱਧੂ ਨੇ। ਉਹਦਾ ਵੈਸੇ ਨਵਜੋਤ ਸਿੱਧੂ ਜੋ ਕਰਦਾ ਉਹਦਾ ਕੰਮ ਇਹਨਾਂ ਨੂੰ ਪੁੱਠਾ ਹੀ ਪੈਂਦਾ ਹੈ ਆਮ ਤੌਰ ਤੇ। ਉਹ ਪਹਿਲਾਂ ਅਫਸਰ ਜਿਹਨੇ ਮੁਅੱਤਲ ਕੀਤੇ, ਉਹਦਾ ਰੌਲਾ ਪੈ ਗਿਆ, ਉਹ ਹਾਈ ਕੋਰਟ 'ਚੋਂ ਜਾ ਕੇ ਸਟੇ ਹੋ ਗਈ ਉਹਨਾਂ ਦੀ ਮੁਅੱਤਲੀ, ਕਿਉਂਕਿ ਜਿਹੜਾ ਪ੍ਰੋਸੈਸ ਬਣਦਾ ਸੀਗਾ ਉਹ ਵੀ ਨਵਜੋਤ ਸਿੱਧੂ ਨੇ ਕਾਲਿਆਂ ਦੇ ਵਿੱਚ, ਕਾਲੀਆਂ ਦੇ ਅੱਗੇ ਟੋਏ ਵੈਸੇ ਵੀ ਕਹਿੰਦੇ ਆ, ਕਾਲੀ ਦੇ ਵਿੱਚ ਉਹ ਪ੍ਰੋਸੈਸ ਪੂਰਾ ਹੀ ਨਹੀਂ ਸੀ ਕੀਤਾ ਜੋ ਉਹਨਾਂ ਦੀ ਮੁਅੱਤਲੀ ਦਾ ਇੱਕ ਬਣਦਾ ਸੀ, ਪ੍ਰੋਪਰ ਵੇ ਸੀ, ਜੋ ਪ੍ਰੋਪਰ ਚੈਨਲ ਸੀਗਾ, ਉਹਨੂੰ ਫੋਲੋ ਹੀ ਨਹੀਂ ਕੀਤਾ ਗਿਆ। ਬਾਅਦ ਦੇ ਵਿੱਚ ਆ ਹੁਣ ਸੁਰਜੀਤ ਪਾਤਰ ਸਾਹਿਬ ਦੀ ਨਿਯੁਕਤੀ ਕੀਤੀ ਹੈ। ਕਲਾ ਪ੍ਰੀਸ਼ਦ ਦੇ ਚੇਅਰਮੈਨ ਦੇ ਤੌਰ ਤੇ ਪਾਤਰ ਸਾਹਿਬ ਦੀ ਨਿਯੁਕਤੀ ਮਜ਼ਾਕ ਦੀ ਪਾਤਰ ਬਣਾਤੀ। ਕਿਉਂ?
ਕਿਉਂਕਿ ਜਿਹੜੀ ਵਿਧਾਨ ਕਲਾ ਦੀ ਪਹਿਲੀ ਪ੍ਰੀਸ਼ਦ ਸੀਗੀ, ਸੌਰੀ ਕਲਾ ਪ੍ਰੀਸ਼ਦ ਦੀ ਜਿਹੜੀ ਪਹਿਲੀ ਉਹ ਪ੍ਰੀਸ਼ਦ ਸੀਗੀ, ਉਹਨੂੰ ਭੰਗ ਹੀ ਨਹੀਂ ਕੀਤਾ। ਹੁਣ ਭੰਗ ਕੀਤੇ ਤੋਂ ਬਿਨਾਂ ਕੋਈ ਚੇਅਰਮੈਨ ਸਿੱਧੇ ਤੌਰ ਤੇ ਕਿਸੇ ਨੂੰ ਲਾ ਹੀ ਨਹੀਂ ਸਕਦੇ। ਸਰਕਾਰ ਸਿਰਫ ਮੈਂਬਰ ਨਿਯੁਕਤ ਕਰ ਸਕਦੀ ਹੈ, ਪਰ ਇਹਨਾਂ ਨੇ ਚੱਕ ਕੇ ਰੱਖਿਆ ਤੇ ਉਹਨੂੰ ਮੈਂਬਰ ਦੇ ਤੌਰ ਤੇ ਸੀ। ਪਾਤਰ ਸਾਹਿਬ ਨੂੰ ਨਿਯੁਕਤੀ ਪੱਤਰ ਹੈ ਜਿਹੜਾ ਉਹ ਦੱਸਦੇ ਆ ਕਿ CM ਹਾਊਸ ਦੇ ਵਿੱਚੋਂ ਐਜ਼ ਏ ਮੈਂਬਰ ਦਾ ਆਇਆ, ਪਰ ਇਹਨਾਂ ਕਹਿੰਦਾ ਜੀ ਚੇਅਰਮੈਨ ਲਾਤਾ, ਚੇਅਰਮੈਨ ਲਾਤਾ। ਪਰ ਦੂਸਰੇ ਪਾਸੇ ਕਮਾਲ ਦੀ ਗੱਲ ਇਹ ਆ ਕਿ ਜਿਹੜੀ ਪਹਿਲੀ ਪ੍ਰੀਸ਼ਦ ਆ ਉਹ ਵੀ ਕੰਮ ਕਰੀ ਜਾਂਦੀ ਹੈ। ਸਤਿੰਦਰ ਸੱਤੀ ਕਹਿੰਦੀ ਕਿ ਮੇਰੇ ਕੋਲ ਤੇ ਕੋਈ ਹੁਕਮ ਹੀ ਨਹੀਂ ਆਇਆ ਹਾਲੇ ਤੱਕ, ਨਾ ਹੀ ਮੈਨੂੰ ਕੋਈ ਕਿਸੇ ਨੇ ਜ਼ਬਾਨੀ ਕਲਮ ਵੀ ਕਿਹਾ। ਉਹ ਵੀ ਨਵਜੋਤ ਸਿੱਧੂ ਦੀ ਕਾਰਵਾਈ ਹੈ ਜਿਹੜੀ, ਉਹ ਵੀ ਹਾਸੇ ਠੱਠੇ ਦਾ ਇੱਕ ਸਬੱਬ ਜਿਹਾ ਬਣ ਗਈ ਹੈ। ਹੁਣ ਤੀਜੀ ਗੱਲ ਜਿਹੜੀ ਆਪਾਂ ਕਰਦੇ ਪਏ ਹਾਂ ਸੱਭਿਆਚਾਰ ਨੀਤੀ ਦੀ, ਇਹ ਨਵਜੋਤ ਸਿੱਧੂ ਦੀ ਪਹਿਲ ਕਦਮੀ ਬਹੁਤ ਵਧੀਆ ਰਹੀ। ਨਵਜੋਤ ਸਿੱਧੂ ਜਦੋਂ ਮੁੱਖ ਮੰਤਰੀ ਬਣਿਆ, ਖਾਸ ਤੌਰ ਤੇ ਸੱਭਿਆਚਾਰ ਮਾਮਲਿਆਂ ਦਾ ਉਹਨੇ ਕੰਮਕਾਰ ਸੰਭਾਲਿਆ, ਨਾਲ ਉਹਦੇ ਕੋਲ ਸੈਰ ਸਪਾਟਾ ਵਿਭਾਗ ਆ, ਨਾਲ ਸਥਾਨਕ ਸਰਕਾਰਾਂ ਦਾ ਮਹਿਕਮਾ। ਨਵਜੋਤ ਸਿੱਧੂ ਨੇ ਜਿਹੜਾ ਸਭ ਤੋਂ ਪਹਿਲਾ ਕੰਮ ਕੀਤਾ ਸੀ ਉਹ ਇਹੋ ਕੀਤਾ ਸੀਗਾ ਕਿ ਜਿੰਨੇ ਸਾਡੇ ਪੰਜਾਬ ਦੇ ਉੱਚ ਕੋਟੀ ਦੇ ਵਿਦਵਾਨ ਆ, ਸਾਹਿਤਕਾਰ ਆ, ਗੀਤਕਾਰ ਆ, ਉਹਨਾਂ ਨੂੰ ਵਫਦ ਦੇ ਰੂਪ ਦੇ ਵਿੱਚ ਸੱਦ ਕੇ ਉਹਨਾਂ ਦੇ ਨਾਲ ਮੀਟਿੰਗਾਂ ਕੀਤੀਆਂ ਸੀ ਸਿਲਸਿਲੇਵਾਰ, ਮਰਹਲਾਵਾਰ, ਕਿ ਕਿੱਦਾਂ ਅਸੀਂ ਇੱਕ ਕਲਚਰਲ ਨੀਤੀ ਲੈ ਕੇ ਆਈਏ, ਸੱਭਿਆਚਾਰ ਪਾਲਿਸੀ ਲੈ ਕੇ ਆਈਏ, ਜਿਹਦੇ ਤਹਿਤ ਅਸੀਂ ਆਪਣੇ ਸਾਹਿਤ ਨੂੰ ਅਗਲੀਆਂ ਪੀੜ੍ਹੀਆਂ ਤੱਕ ਪਹੁੰਚਾ ਸਕੀਏ, ਉਹਦਾ ਪ੍ਰਚਾਰ ਕਰ ਸਕੀਏ, ਪ੍ਰਸਾਰ ਕਰ ਸਕੀਏ। ਸੋ ਫਿਰ ਕਈ ਸਿਲਸਿਲੇਵਾਰ ਮੀਟਿੰਗਾਂ ਤੋਂ ਬਾਅਦ ਇਹਨਾਂ ਨੇ ਉਸ ਨੀਤੀ ਦਾ ਖਰੜਾ ਤਿਆਰ ਕੀਤਾ। ਇਸ ਵੈਸੇ ਵਫਦ ਦੇ ਵਿੱਚ ਬਹੁਤ ਵੱਡੇ ਨਾਂ ਸੀਗੇ, ਸੁਰਜੀਤ ਪਾਤਰ ਵੀ ਸੀਗਾ, ਮੇਰੇ ਖਿਆਲ ਦੇ ਨਾਲ ਨਿੰਦਰ ਘੁਗਿਆਣ ਵੀ ਸੀ। ਇਸ ਤਰ੍ਹਾਂ ਬਹੁਤ ਵੱਡੇ ਲੇਖਕ ਸਨ ਜਿਨ੍ਹਾਂ ਨੇ ਜਾ ਕੇ ਸੁਝਾਅ ਦਿੱਤੇ ਸੀਗੇ। ਅੱਜ ਕੈਬਨਿਟ ਦੀ ਮੀਟਿੰਗ ਸੀ। ਵੈਸੇ ਉਹ ਕੈਬਨਿਟ ਦੀ ਮੀਟਿੰਗ ਦੇ ਵਿੱਚ ਇਹਨਾਂ ਨੇ ਮੰਥਨ ਕਰਨਾ ਸੀਗਾ, ਜੋ ਸੁਰੱਖਿਆ ਤਿਆਰੀਆਂ ਕੀਤੀਆਂ ਨੇ ਇਹਨਾਂ ਨੇ ਬਾਬੇ ਦੀ ਪੇਸ਼ੀ ਨੂੰ ਲੈ ਕੇ, ਪਰ ਉਹਦੇ ਚੋਂ ਇੱਕ ਫੈਸਲਾ ਇਹ ਵੀ ਨਿਕਲ ਕੇ ਸਾਹਮਣੇ ਆ ਗਿਆ ਕਿ ਕੈਬਨਿਟ ਨੇ ਸੱਭਿਆਚਾਰ ਨੀਤੀ ਨੂੰ ਜਿਹੜੀ ਹੈ ਉਹ ਮਨਜ਼ੂਰ ਕਰ ਲਿਆ, ਇਹਦੇ ਤੇ ਮੋਹਰ ਲੱਗ ਗਈ ਆ। ਅਜੇ ਕਰਨ ਵਾਲਾ ਇਹ ਮੁਲਕ ਦਾ ਦੂਸਰਾ ਸੂਬਾ, ਪਹਿਲਾ ਸੂਬਾ ਇਹਦੇ ਤੋਂ ਮਨੀਪੁਰ ਸੀਗਾ ਜਿਹਨੇ ਆਪਣੀ ਸੱਭਿਆਚਾਰ ਨੀਤੀ ਹੈ ਜਿਹੜੀ ਉਹ ਹੋਂਦ 'ਚ ਲਿਆਂਦੀ ਹੋਈ ਹੈ। ਹੁਣ ਦੇਖੋ ਇੱਕ ਚੰਗੀ ਪਹਿਲ ਕਦਮੀ ਹੈ, ਮੈਂ ਸ਼ੁਰੂ ਤੋਂ ਕਿਹਾ, ਔਰ ਜੇ ਇਹਦੇ 'ਚ ਅੱਗੇ ਜਾ ਕੇ ਕੋਈ ਇਸ ਤਰ੍ਹਾਂ ਦੀ ਨਾ ਅਹਿਲੀਅਤ ਨਾ ਨਿਕਲੇ ਜਿੱਦਾਂ ਅੱਗੇ ਨਵਜੋਤ ਸਿੱਧੂ ਦੇ ਕੰਮਾਂ 'ਚ ਨਿਕਲੀ ਆ, ਫਿਰ ਤੇ ਅਸੀਂ ਕਹਾਂਗੇ ਕਿ ਨਵਜੋਤ ਸਿੱਧੂ ਨੇ ਕਮਾਲ ਦਾ ਕੰਮ ਕੀਤਾ। ਔਰ ਕੱਲਾ ਇਹ ਕਾਗਜ਼ੀ ਨਹੀਂ ਹੋਣਾ ਚਾਹੀਦਾ। ਅਸਲ ਦੇ ਵਿੱਚ ਜ਼ਰੂਰਤ ਕੀ ਹੈ? ਜ਼ਰੂਰਤ ਇਹ ਆ ਕਿ ਸਕੂਲ ਪੱਧਰ ਤੇ ਜਿੱਥੋਂ ਬੱਚੇ ਦੀ ਮਾਨਸਿਕਤਾ ਜਿਹੜੀ ਪਨਪਣੀ ਸ਼ੁਰੂ ਹੁੰਦੀ ਹੈ, ਜਿਹਦਾ ਵਿਕਾਸ ਸ਼ੁਰੂ ਹੁੰਦਾ, ਉਸ ਪੱਧਰ ਤੇ ਇਹਨੂੰ ਲਾਗੂ ਕੀਤਾ ਜਾਵੇ। ਜਿੱਦਾਂ ਅੱਗੇ ਸਾਡੇ ਬਾਲ ਸਭਾਵਾਂ ਹੁੰਦੀਆਂ ਸੀ ਸਕੂਲਾਂ ਦੇ ਵਿੱਚ, ਇਸ ਤਰ੍ਹਾਂ ਦੇ ਕਲਚਰਲ ਪ੍ਰੋਗਰਾਮ ਹੁੰਦੇ ਸੀ ਜਿੱਥੋਂ ਬਚਪਨ 'ਚੋਂ ਚੇਟਕ ਲੱਗ ਜਾਂਦੀ ਸੀ ਸਾਹਿਤ ਦੀ, ਨਾਟ ਕਲਾ ਦੀ ਜਾਂ ਹੋਰ ਸੂਖਮ ਕਲਾ ਦੀ, ਤਾਂ ਉਹ ਕੰਮ ਸਾਨੂੰ ਲਾਜ਼ਮੀ ਕਰਨਾ ਪਵੇਗਾ ਸਕੂਲਾਂ ਤੱਕ। ਇਹ ਜੇ ਸੱਭਿਆਚਾਰ ਨੀਤੀ ਦਾ ਹਿੱਸਾ ਹੈ, ਹਾਲਾਂਕਿ ਖਰੜਾ ਮੈਂ ਨਹੀਂ ਪੜ੍ਹਿਆ, ਨਾ ਹੀ ਇਸ ਸੱਭਿਆਚਾਰ ਨੀਤੀ ਦੇ ਮੈਂ ਕੋਈ ਤੱਤ ਪੜ੍ਹੇ ਆ, ਪਰ ਇਹ ਜ਼ਰੂਰਤ ਜ਼ਰੂਰ ਮਹਿਸੂਸ ਕਰਦਾ ਵਾਂ ਕਿ ਸਕੂਲ ਪੱਧਰ ਤੱਕ ਸਾਹਿਤ ਦਾ ਪ੍ਰਚਾਰ ਪ੍ਰਸਾਰ ਹੋਣਾ ਲਾਜ਼ਮੀ ਆ। ਦੂਸਰਾ, ਜਿਵੇਂ ਸੁਰਜੀਤ ਪਾਤਰ ਸਾਹਿਬ ਨੇ ਕੱਲ੍ਹ ਕਿਹਾ ਸੀ ਕਿ ਜਦੋਂ ਤਰਕਾਲਾਂ ਢਲ ਜਾਂਦੀਆਂ ਪੰਜਾਬ ਦੇ ਵਿੱਚ, ਥੋੜ੍ਹਾ ਜਿਹਾ ਸਮਾਂ ਬਚ ਜਾਂਦਾ, ਤੇ ਮੈਂ ਮਹਿਸੂਸ ਕਰਦਾ ਕਿ ਉਸ ਸਮੇਂ ਨੂੰ, ਜਿਵੇਂ ਅੱਗੇ ਪੁਰਾਣੇ ਜ਼ਮਾਨੇ 'ਚ ਡਰਾਮੇ ਖੇਡੇ ਜਾਇਆ ਕਰਦੇ ਸਨ ਪਿੰਡ ਦੇ ਵਿੱਚ, ਜਾਂ ਨੁੱਕੜ ਨਾਟਕ ਖੇਡਿਆ ਜਾਇਆ ਕਰਦੇ ਸਨ, ਤਾਂ ਉਸ ਤਰੀਕੇ ਦੀਆਂ ਵੰਨਗੀਆਂ ਜਿਹੜੀਆਂ ਉਸ ਸਮੇਂ ਦੇ ਦੌਰਾਨ ਪਿੰਡਾਂ ਦੇ ਵਿੱਚ ਪ੍ਰਸਤੁਤ ਕੀਤੀਆਂ ਜਾਣੀਆਂ ਚਾਹੀਦੀਆਂ। ਤਾਂ ਮੇਰੇ ਖਿਆਲ ਦੇ ਨਾਲ ਇਹ ਵੀ ਆਈਡੀਆ ਕਮਾਲ ਦਾ ਸੀਗਾ। ਸੱਭਿਆਚਾਰ ਨੀਤੀ ਜੇ ਅਸੀਂ ਪਿੰਡਾਂ ਤੱਕ ਲੈ ਜਾਈਏ, ਮੁੜ ਕੇ ਅਸੀਂ ਇਸ ਤਰ੍ਹਾਂ ਦੀ ਚੇਟਕ ਸਾਹਿਤ ਦੀ, ਨਾਟ ਕਲਾ ਦੀ, ਥੀਏਟਰ ਦੀ ਜਾਂ ਸੂਖਮ ਕਲਾ ਦੀ ਅਸੀਂ ਚੇਟਕ ਲੋਕਾਂ 'ਚ ਲਾਉਣੀ ਸ਼ੁਰੂ ਕਰ ਦਈਏ, ਬਹੁਤ ਸਾਰੀਆਂ ਬੁਰਾਈਆਂ ਅਸੀਂ ਖਤਮ ਤੇ ਨਹੀਂ ਪੂਰੀ ਤਰ੍ਹਾਂ ਕਰ ਸਕਦੇ, ਅਸੀਂ ਕਹੀਏ ਕਿ ਯਕਦਮ ਖਤਮ ਹੋ ਜਾਣਗੀਆਂ, ਪਰ ਉਹਨਾਂ ਤੇ ਇਹਨਾਂ ਚੀਜ਼ਾਂ ਦਾ ਚੰਗਾ ਪ੍ਰਭਾਵ ਜ਼ਰੂਰ ਪੈ ਸਕਦਾ ਹੈ। ਜੀ ਜੀ ਜੀ। ਤੇ ਮਿੰਟੂ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਸਾਨੂੰ ਵਿਸਤਾਰ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਤੇ ਸੋ ਇੱਥੇ ਹੀ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮਿਲਾਂਗੇ ਅਗਲੇ ਪ੍ਰੋਗਰਾਮ 'ਚ, ਉਦੋਂ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ, ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।